ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸਰੋਤਿਓ ਪ੍ਰੋਗਰਾਮ 'ਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਇਸ ਮੌਕੇ ਹਰਜੋਤ ਸਿੰਘ ਖਾਲਸਾ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜਨਵਰੀ ਦੀ 13 ਤਰੀਕ ਆ, ਦਿਨ ਮੰਗਲਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਦੇ ਵਿੱਚ ਸਪਾਂਸਰਸ ਦਾ ਧੰਨਵਾਦ ਕਰਦੇ ਜਾਈਏ ਜਿਨ੍ਹਾਂ ਨੇ ਅਪਡੇਟ ਅਮਰੀਕਾ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕੀਤਾ। ਖਾਲਸਾ ਇੰਸ਼ੋਰੈਂਸ ਏਜੰਸੀ ਜਿਨ੍ਹਾਂ ਦੇ ਕੋਲੋਂ ਹਰ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। 1992 ਤੋਂ ਇੰਸ਼ੋਰੈਂਸ ਦੇ ਬਿਜ਼ਨਸ ਦੇ ਵਿੱਚ ਨੇ। ਜੇਕਰ ਤੁਸੀਂ ਵੀ ਇਹਨਾਂ ਦੇ ਕੋਲੋਂ ਇੰਸ਼ੋਰੈਂਸ ਕਰਵਾਉਣੀ ਹੈ ਤਾਂ ਇਹਨਾਂ ਦੇ ਨਾਲ ਸੰਪਰਕ ਕਰੋ। 408 272 2500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟਿਰਕੀਆਣਾ 415 909 0503। ਮਨਜੀਤ ਸਿੰਘ ਕਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ ਸਨੀ ਪਰੇਵਾਲ ਯੂਨੀਵਰਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲੱਦੜ ਵੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ ਗਰੇਵਾਲ ਟਰੈਵਲ ਸਰਵਿਸਿਜ਼ ਯੂਨੀਵਰਸਿਟੀ। ਟੈਕਸ, ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਨਰਿੰਦਰ ਸਿੰਘ ਇੰਡੀਆਨਾ, ਮੰਗਲ ਸਿੰਘ ਸਮਰਾਟ ਨਾਰਥਵੁੱਡ ਮੋਟਰਸ ਬਲੇਨ, ਬਲਜਿੰਦਰ ਨਿੱਜਰ ਵੁੱਡਲੈਂਡ, ਹਰਜੀਤ ਸਿੰਘ ਲੈਥਰੋਪ ਇਕਬਾਲ ਜੌਹਲ, ਗੁਰਦੇਵ ਸਿੰਘ LA, ਗੁਰਮੇਲ ਬਾਸੀ ਐਲ ਗਰੋਵ, ਊੜਾ ਡੈਟ ਰਿਲੀਫ ਵਾਲੇ। ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਆ ਤਾਂ ਸੰਪਰਕ ਕਰ ਸਕਦੇ ਹੋ। ਕਾਲ 8888889914। ਹਰਨੇਕ ਸਿੰਘ ਪਾਬਲਾ, ਰੈਂਟਨ ਵਾਸ਼ਿੰਗਟਨ, ਤਲਵਿੰਦਰ ਸਿੰਘ ਗਿੱਲ, ਰਮਿੰਦਰ ਬਸਰਾ ਬੇਕਰਸਫੀਲਡ, ਸਿਕੰਦਰ ਸਿੰਘ ਗਰੇਵਾਲ ਟ੍ਰੇਸੀ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ, ਪਰਮਜੀਤ ਸਿੰਘ ਦਾਕਾ ਬਰਕਲੇ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰੋ 408 722 7698। ਜੀ ਅੱਜ ਦੀਆਂ ਖਬਰਾਂ ਵੱਲ ਚੱਲੀਏ। ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਆ ਵੀ ਜਿਹੜਾ ਅਪਡੇਟ ਅਮਰੀਕਾ ਪ੍ਰੋਗਰਾਮ ਹੁੰਦਾ, ਇਹਦੇ ਵਿੱਚ ਦੁਨੀਆ 'ਚ ਕੀ ਕੁਝ ਵਾਪਰਿਆ, ਅਮਰੀਕਾ 'ਚ ਕੀ ਕੁਝ ਵਾਪਰਿਆ, ਉਹ ਆਪਾਂ ਸਾਰਾ ਕੁਝ ਤੁਹਾਡੇ ਨਾਲ ਡਿਸਕਸ ਕਰਦੇ ਹਾਂ। ਅੱਜ ਦੀ ਇੱਕ ਬਹੁਤ ਵੱਡੀ ਖਬਰ ਆ ਬਿਸ਼ਨੋਈ ਗੈਂਗ ਨੂੰ ਲੈ ਕੇ, ਉਹ ਤੁਹਾਡੇ ਨਾਲ ਡਿਸਕਸ ਕਰਾਂਗੇ। ਉਸ ਤੋਂ ਪਹਿਲਾਂ ਸਾਰੇ ਸਰੋਤਿਆਂ ਨੂੰ ਕਹੋ ਵੱਧ ਤੋਂ ਵੱਧ ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਾਡੇ ਟੈਰੇਸਟਰੀਅਲ ਰੇਡੀਓ ਸਟੇਸ਼ਨਸ ਹੈਗੇ ਆ 15 ਦੇ 15 ਬੇਕਰਸਫੀਲਡ ਤੋਂ ਲੈ ਕੇ ਯੂਬਾ ਸਿਟੀ ਤਾਈਂ, ਬੇ ਏਰੀਏ 'ਚ 1170 AM ਸਾਰਿਆਂ ਤੇ ਜੁੜਨ ਤੇ ਨਾਲ ਦੀ ਨਾਲ ਸੋਸ਼ਲ ਮੀਡੀਆ ਜਿਹੜਾ ਪੰਜਾਬੀ ਰੇਡੀਓ USA, ਪੰਜਾਬੀ TV USA ਦਾ ਫੇਸਬੁੱਕ, YouTube ਚੈਨਲ, ਇਹਨਾਂ ਸਾਰਿਆਂ ਦੇ ਉੱਤੇ ਤੁਸੀਂ ਜੁੜ ਸਕਦੇ ਹੋ ਕਿਉਂਕਿ ਬਹੁਤ ਹੀ ਵੱਡੀ ਖਬਰ ਆ ਬਿਸ਼ਨੋਈ ਗੈਂਗ ਦੇ ਸੰਬੰਧ ਦੇ ਵਿੱਚ, ਉਹ ਆਪਾਂ ਤੁਹਾਡੇ ਨਾਲ ਸਾਂਝੀ ਕਰਨੀ ਆ। ਉਸ ਤੋਂ ਪਹਿਲਾਂ ਜਿਹੜੀ ਉਸ ਤੋਂ ਵੀ ਵੱਡੀ ਖਬਰ ਆ ਉਹ ਈਰਾਨ ਦੇ ਨਾਲ ਸੰਬੰਧਿਤ ਹੈਗੀ ਆ। ਅੱਜ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਨੇ ਈਰਾਨ ਦੇ ਲੋਕ ਜੋ ਪ੍ਰੋਟੈਸਟ ਕਰ ਰਹੇ ਆ, ਜਿਨ੍ਹਾਂ ਦੀ ਗਿਣਤੀ ਹੁਣ 2000 ਤੋਂ ਵੱਧ ਲੋਕ ਜਿਹੜੇ ਆ ਉਹ ਮਾਰੇ ਜਾਣ ਵਿੱਚ ਆ ਚੁੱਕੀ ਹੈਗੀ ਆ। ਪ੍ਰੈਜ਼ੀਡੈਂਟ ਨੇ ਇਹ ਕਿਹਾ ਆ ਵੀ ਜੋ ਤੁਸੀਂ ਪ੍ਰੋਟੈਸਟ ਕਰ ਰਹੇ ਆ ਇਹਨੂੰ ਕੰਟੀਨਿਊ ਰੱਖੋ, ਹੈਲਪ ਇਜ਼ ਔਨ ਇਟਸ ਵੇ। ਤੇ ਨਾਲ ਦੀ ਨਾਲ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਜੋ ਮੀਟਿੰਗ ਰੱਖੀਆਂ ਗਈਆਂ ਸੀਆਂ ਈਰਾਨ ਦੇ ਆਫੀਸ਼ੀਅਲਸ ਦੇ ਨਾਲ, ਉਹ ਸਾਰੀਆਂ ਕੈਂਸਲ ਕਰ ਦਿੱਤੀਆਂ ਹੈਗੀਆਂ। ਸੋ ਸਿਚੁਏਸ਼ਨ ਬਹੁਤ ਜ਼ਿਆਦਾ ਟੈਂਸ ਇਸ ਟਾਈਮ ਦੇ ਉੱਤੇ ਬਣੀ ਹੋਈ ਹੈਗੀ ਆ। ਟਰੰਪ ਉਹਨਾਂ ਨੇ ਇਹ ਕਿਹਾ ਆ ਵੀ ਬਹੁਤ ਜ਼ਿਆਦਾ ਜਿਹੜਾ ਜ਼ੁਲਮ ਆ ਉਹ ਈਰਾਨ ਦੇ ਵਿੱਚ ਇਸ ਵੇਲੇ ਜਿਹੜੇ ਪੀਸਫੁਲ ਪ੍ਰੋਟੈਸਟਰਸ ਆ ਉਹਨਾਂ ਦੇ ਉੱਤੇ ਹੋ ਰਿਹਾ ਹੈਗਾ। ਨਾਲ ਦੀ ਨਾਲ ਉਹਨਾਂ ਨੇ 25% ਟੈਰਿਫ ਹੋਰ ਲਾ ਦਿੱਤਾ ਉਹਨਾਂ ਮੁਲਕਾਂ ਤੇ ਜੋ ਈਰਾਨ ਤੋਂ ਗੈਸ ਜਾਂ ਕਿਸੇ ਤਰ੍ਹਾਂ ਦਾ ਵੀ ਜਿਹੜਾ ਸਮਾਨ ਆ ਉਹ ਖਰੀਦਣਗੇ। ਟਰੰਪ ਉਹਨਾਂ ਨੇ 2000 ਪ੍ਰੋਟੈਸਟਰਸ ਦੇ ਮਾਰੇ ਜਾਣ ਤੋਂ ਬਾਅਦ ਇਹ ਕਿਹਾ ਆ ਵੀ ਤੁਸੀਂ ਆਪਣੀਆਂ ਜਿਹੜੀਆਂ ਇੰਸਟੀਟਿਊਸ਼ਨਸ ਹੈਗੀਆਂ ਗਵਰਨਮੈਂਟ ਦੀਆਂ ਉਹਨਾਂ ਨੂੰ ਟੇਕ ਓਵਰ ਕਰ ਲਵੋ ਤੇ ਅਸੀਂ ਬਹੁਤ ਜਲਦੀ ਜਿਹੜੀ ਹੈਲਪ ਆ ਉਹ ਤੁਹਾਡੇ ਲਈ ਲੈ ਕੇ ਪਹੁੰਚ ਰਹੇ ਹੈਗੇ ਆ। ਜੀ ਬਿਲਕੁਲ। ਸੋ US ਬੇਸਡ ਜਿਹੜੀ ਹਿਊਮਨ ਰਾਈਟ ਐਕਟਿਵਿਸਟ ਨਿਊਜ਼ ਏਜੰਸੀ ਆ ਉਹ ਇਹ ਅਨੁਮਾਨਿਤ ਅੰਕੜਾ ਦੱਸ ਰਹੀ ਆ ਵੀ 2000 ਇਰਾਨੀ ਆ ਈਰਾਨ ਦੇ ਜਿਹੜੇ ਸਰਕਾਰ ਦਾ ਰਜੀਮ ਆ ਉਸ ਦੇ ਦੁਆਰਾ ਮਾਰ ਦਿੱਤੇ ਗਏ ਆ। 28 ਦਸੰਬਰ ਤੋਂ ਇਹ ਜਿਹੜੇ ਪ੍ਰੋਟੈਸਟ ਆ ਉੱਥੇ ਸ਼ੁਰੂ ਜਿਹੜੇ ਉਹ ਹੋਏ ਸੀ। ਸੋ ਇਰਾਨੀਅਨ ਪੈਟਰੀਓਟਸ ਕੀਪ ਪ੍ਰੋਟੈਸਟਿੰਗ, ਟੇਕ ਓਵਰ ਯੂਰ ਇੰਸਟੀਟਿਊਸ਼ਨ,
save the names of killers and abusers, they will pay a big price. Trump ਹੋਣਾ ਨੇ ਟਰੂਥ ਸੋਸ਼ਲ ਦੇ ਉੱਤੇ ਪੋਸਟ ਕੀਤਾ, I have cancelled all meetings, ਜਿੱਦਾਂ ਤੁਸੀਂ ਇਹ ਸਾਰਾ ਜਿਹੜਾ ਦੱਸਿਆ ਵੀ ਸੈਂਸਲੈਸ ਕਿਲਿੰਗ ਜਿਹੜੀ ਪ੍ਰੋਟੈਸਟਰਸ ਦੀ ਹੋ ਰਹੀ ਆ, ਤੇ ਅਖੀਰ ਦੇ ਵਿੱਚ ਉਹਨਾਂ ਕਿਹਾ ਹੈਲਪ ਇਜ਼ ਔਨ ਇਟਸ ਵੇ। ਮਿਡਨਾਈਟ ਹੈਮਰ ਜਿਹੜਾ ਹਰਜੋਤ ਸਿੰਘ ਜੀ ਪਿਛਲੇ ਸਾਲ ਚਲਾਇਆ ਸੀਗਾ, ਜਦ ਈਰਾਨ ਦੇ ਨਿਊਕਲੀਅਰ ਫੈਸਿਲਿਟੀਜ਼ ਦੇ ਉੱਤੇ ਜਿਹੜੇ ਬੰਕਰ ਬਸਟਰ ਬੰਬਾਂ ਦੇ ਨਾਲ ਹਮਲਾ ਜਿਹੜਾ ਉਹ ਕੀਤਾ ਗਿਆ ਸੀਗਾ। ਸੋ ਇਸ ਮੌਕੇ ਜੇ ਮੈਪ ਤੁਸੀਂ ਦੇਖੋ ਤਾਂ ਇਹਦੇ ਵਿੱਚ ਤਕਰੀਬਨ ਈਰਾਨ ਦੇ ਸਾਰੇ ਹੀ ਵੱਡੇ ਸ਼ਹਿਰਾਂ ਦੇ ਇਰਦ ਗਿਰਦ ਤੇ ਹੋਰ ਵੀ ਥਾਵਾਂ ਦੇ ਉੱਤੇ ਜਿਹੜੇ ਪ੍ਰੋਟੈਸਟ ਆ ਉਹ ਲਗਾਤਾਰ ਚੱਲ ਰਹੇ ਹੈਗੇ। ਯੂਰਪੀਅਨ ਕਮਿਸ਼ਨ ਦੀ ਪ੍ਰੈਜ਼ੀਡੈਂਟ ਉਰਸੁਲਾ ਵੌਨ ਡਰ ਲੇਨ ਉਹਨੇ ਜਿਹੜਾ ਉਹ ਕਿਹਾ ਵੀ ਜਿਹੜੀ ਤਹਿਰਾਨ ਦੀ ਸਰਕਾਰ ਆ ਉਹਨਾਂ ਉੱਤੇ ਅਸੀਂ ਹੋਰ ਜ਼ਿਆਦਾ ਸੈਂਕਸ਼ਨਸ ਲਾਵਾਂਗੇ, ਤੇ ਕਹਿੰਦੇ ਵੀ ਅਸੀਂ ਬਹੁਤ ਤੇਜ਼ੀ ਦੇ ਨਾਲ ਇਹ ਜਿਹੜੇ ਸੈਂਕਸ਼ਨਸ ਆ ਉਹ ਪ੍ਰਪੋਜ਼ ਕੀਤੇ ਜਾ ਰਹੇ ਆ, ਤੇ ਕਹਿੰਦੇ ਵੀ ਜਿਹੜੇ ਐਕਸੈਸਿਵ ਯੂਜ਼ ਆਫ ਫੋਰਸ ਐਂਟੀ ਰਜੀਮ ਪ੍ਰੋਟੈਸਟਰਸ ਦੇ ਉਲਟ ਸਰਕਾਰ ਦੇ ਦੁਆਰਾ ਵਰਤਿਆ ਜਿਹੜਾ ਜਾ ਰਿਹਾ। ਕਹਿੰਦੇ ਵੀ ਜਿਸ ਤਰੀਕੇ ਦੇ ਨਾਲ ਆંકੜੇ ਵੱਧ ਰਹੇ ਆ ਮਰਨ ਵਾਲਿਆਂ ਦੇ, ਕੈਜੂਅਲਟੀਜ਼ ਦੇ, ਉਹ ਬਹੁਤ ਚਿੰਤਾਜਨਕ ਆ, ਹੌਰੀਫਾਈਂਗ ਇਹ ਚੀਜ਼ ਆ। ਤੇ ਕਹਿੰਦੇ ਵੀ ਅਸੀਂ ਇੱਕ ਸੁਰਤਾ ਦੇ ਨਾਲ ਉੱਚੀ ਆਵਾਜ਼ ਦੇ ਵਿੱਚ ਇਹ ਜਿਹੜੀ ਐਕਸੈਸਿਵ ਯੂਜ਼ ਆਫ ਫੋਰਸ ਆ ਉਸ ਦੀ ਨਿੰਦਾ ਜਿਹੜੀ ਉਹ ਕਰਦੇ ਹੈਗੇ ਆ। ਸੋ ਕਹਿੰਦੇ ਵੀ ਫਰੀਡਮ ਆਜ਼ਾਦੀ ਨੂੰ ਜਿਹੜਾ ਉੱਥੇ ਲਗਾਤਾਰ ਦੱਬਿਆ ਜਿਹੜਾ ਉਹ ਜਾ ਰਿਹਾ ਆ। EU ਦੇ ਦੁਆਰਾ ਆਲਰੇਡੀ ਜਿਹੜਾ IRGC ਇਸਲਾਮਿਕ ਰੈਵੋਲੂਸ਼ਨਰੀ ਗਾਰਡ ਕਾਰਪਸ ਆ ਉਸ ਨੂੰ ਪੂਰੀ ਇੰਟਾਇਰਟੀ ਦੇ ਵਿੱਚ ਸੈਂਕਸ਼ਨ ਕੀਤਾ ਹੈਗਾ ਆ। ਸੋ EU ਦੇ ਫੋਰਨ ਪਾਲਿਸੀ ਦੇ ਚੀਫ ਕਾਹਾ ਕਾਲਾਸ ਉਹਨਾਂ ਨੇ ਜਿਹੜਾ ਉਹ ਦੱਸਿਆ ਸੀਗਾ ਵੀ ਨਵੀਆਂ ਸੈਂਕਸ਼ਨਸ ਉਹ ਲਾਉਣ ਦੇ ਲਈ ਰੈਡੀ ਹੈਗੇ ਨੇ ਈਰਾਨ ਦੇ ਉਲਟ। ਇਹਨਾਂ ਪ੍ਰੋਟੈਸਟ ਦੇ ਉਲਟ ਜੋ ਕਾਰਵਾਈ ਸਰਕਾਰ ਕਰ ਰਹੀ ਆ ਉਸ ਤੇ ਜਿਹੜਾ ਉਹ ਚੱਲਦੇ ਆ। ਜਦੋਂ ਤੁਸੀਂ ਜ਼ਿਕਰ ਕੀਤਾ ਵੀ ਟਰੰਪ ਹੁਣਾਂ ਦੇ ਦੁਆਰਾ 25% ਜਿਹੜਾ ਟੈਰਿਫ ਆ ਉਹ ਅਨਾਊਂਸ ਕੀਤਾ ਗਿਆ ਆ, ਜਿਹੜਾ ਵੀ ਈਰਾਨ ਦੇ ਨਾਲ ਟਰੇਡ ਕਰੇਗਾ। ਭਾਰਤ ਵੀ ਕਾਫੀ ਜ਼ਿਆਦਾ ਤੇਲ ਈਰਾਨ ਤੋਂ ਲੈਂਦਾ ਰਿਹਾ ਆ, ਚੀਨ ਵੀ ਜਿਹੜਾ ਆ ਉਹ ਤੇਲ ਈਰਾਨ ਦੇ ਉੱਤੇ ਲੈਂਦਾ ਜਿਹੜਾ ਰਿਹਾ ਆ। ਪਿਛਲੇ ਦਿਨਾਂ ਦੇ ਵਿੱਚ ਜਦੋਂ ਹਰਜੋਤ ਸਿੰਘ ਜੀ ਅਵਤਾਰ ਸਿੰਘ ਜੀ ਨਾਲ ਗੱਲਬਾਤ ਕਰ ਰਹੇ ਸੀ ਤਾਂ ਉਦੋਂ ਇਹ ਜਿਹੜਾ ਐਨਾਲਿਸਿਸ ਆਪਾਂ ਕੀਤਾ ਸੀਗਾ ਵੀ ਵੈਨੇਜ਼ੁਏਲਾ ਤੇ ਜਿਹੜਾ ਉਸ ਤੋਂ ਬਾਅਦ ਦੇ ਵਿੱਚ ਈਰਾਨ ਦੀ ਵਾਰੀ ਆ ਸਕਦੀ ਹੈ, ਕਿਉਂਕਿ ਇਹ ਚੀਨ ਨੂੰ ਵੱਡੇ ਪੱਧਰ ਦੇ ਉੱਤੇ ਤੇਲ ਦਿੰਦੇ ਨੇ। ਇਹ ਇਨਡਾਇਰੈਕਟਲੀ ਜਿਹੜਾ ਚਾਈਨਾ ਦੇ ਉੱਤੇ ਨਾਲ ਦੇ ਨਾਲ ਸ਼ਿਕੰਜਾ ਕੱਸਣ ਵਾਲੀ ਜਿਹੜੀ ਇਹ ਗੱਲ ਆ। ਚਾਈਨਾ ਜੋ ਕਿ AI ਦੀ ਰੇਸ ਦੇ ਵਿੱਚ ਅੱਗੇ ਦੌੜਨ ਦੀ ਫਿਰਾਕ ਦੇ ਵਿੱਚ ਆ, ਉਸ ਨੂੰ ਕਿਸ ਤਰੀਕੇ ਨਾਲ ਕਾਬੂ ਕੀਤਾ ਜਾਵੇ। ਸੋ ਉਸ ਦੀ ਜਿਹੜੀ ਸਪਲਾਈ ਚੇਨ ਆ ਉਸ ਨੂੰ ਹੀ ਡਿਸਰਪਟ ਇਸ ਮੌਕੇ ਕੀਤਾ ਜਿਹੜਾ ਉਹ ਚਾਹ ਰਿਹਾ ਆ। ਚਾਹੇ ਤੇਲ ਮੁੱਖ ਤੌਰ ਦੇ ਉੱਤੇ ਤੁਸੀਂ ਉਸ ਨੂੰ ਆਪਣੇ ਲਈ ਦੇਖੋ, ਪਰ ਉਹਦੇ ਨਾਲੋਂ ਮੇਨ ਮੁੱਦਾ ਜਿਹੜਾ ਇਸ ਦੇ ਵਿੱਚ ਨਾਲ ਦੇ ਨਾਲ ਚੀਨ ਦੀ ਜਿਹੜੀ ਡਿਪੈਂਡੈਂਸੀ ਆ ਈਰਾਨ ਦੇ ਤੇ ਵੈਨੇਜ਼ੁਏਲਾ ਦੇ ਤੇਲ ਦੇ ਉੱਤੇ, ਉਸ ਨੂੰ ਖੋਰਾ ਜਿਹੜਾ ਹੈ ਇਸ ਦੇ ਤਹਿਤ ਲੱਗ ਰਿਹਾ ਆ। ਪਰ ਓਵਰਆਲ ਇਕਨੋਮਿਕ ਹਾਲਾਤ ਇੰਨੇ ਕੁ ਮਾੜੇ ਨੇ ਹਰਜੋਤ ਸਿੰਘ ਜੀ ਉੱਤੇ ਈਰਾਨ ਦੇ ਵੀ ਲੋਕ ਸੜਕਾਂ ਤੋਂ ਆਉਣ ਤੋਂ ਹੁਣ ਗੁਰੇਜ਼ ਨਹੀਂ ਕਰ ਰਹੇ ਹੈਗੇ। ਸੋ ਕਹਿੰਦੇ ਵੀ 1 ਦਰਜਨ ਕੰਟਰੀਜ਼ ਆਉਂਦੀਆਂ ਆ ਜਿਹੜੇ ਜਿਨ੍ਹਾਂ ਦੇ ਵਿੱਚ ਚਾਈਨਾ, ਇੰਡੀਆ, ਰਸ਼ੀਆ, ਟਰਕੀ ਤੇ ਇਰਾਕ ਆ, ਜੋ ਈਰਾਨ ਦੇ ਨਾਲ ਜਿਹੜੇ ਡੀਲਸ ਕਰਦੀਆਂ ਆ, ਉਹਨਾਂ ਦੇ ਇੰਪੋਰਟ ਐਕਸਪੋਰਟ ਦਾ ਜਿਹੜਾ ਬਿਜ਼ਨਸ ਚੱਲ ਰਿਹਾ। ਸੋ ਉਹਦੇ ਕਰਕੇ 25% ਟੈਰਿਫ ਉਹਨਾਂ ਮੁਲਕਾਂ ਦੇ ਉੱਤੇ ਜਿਹੜੇ ਵੀ ਈਰਾਨ ਦੇ ਨਾਲ ਬਿਜ਼ਨਸ ਕਰ ਰਹੇ ਆ ਉਹਦੇ ਉੱਤੇ ਲੱਗੇਗਾ। ਸੋ ਭਾਰਤ ਤੋਂ ਆ ਰਿਹਾ ਸਮਾਨ ਹੋਰ ਵੀ ਜ਼ਿਆਦਾ ਮਹਿੰਗਾ ਹੋਣ ਦਾ ਖਦਸ਼ਾ ਇਸ ਐਲਾਨ ਤੋਂ ਬਾਅਦ ਚ ਵੱਧ ਚੁੱਕਾ ਹੈ। ਪ੍ਰੈਜ਼ੀਡੈਂਟ ਟਰੰਪ ਉਹਨਾਂ ਦਾ ਇਹ ਕਹਿਣਾ ਪਈ ਹੈਲਪ ਇਜ਼ ਔਨ ਇਟਸ ਵੇ, ਇਹਨੂੰ ਲੋਕ ਕਈ ਤਰ੍ਹਾਂ ਲੈ ਰਹੇ। ਕਈ ਕਹਿ ਰਹੇ ਆ ਵੀ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਆਲਰੇਡੀ ਡਿਸੀਜਨ ਬਣਾ ਲਿਆ ਵੀ ਉਹ ਮਿਲਟਰੀਲੀ ਜਿਹੜਾ ਆ ਇਨਵੋਲਵ ਹੋਣਗੇ ਜਾਂ ਇਜ਼ਰਾਈਲ ਇਨਵੋਲਵ ਹੋਊਗਾ। ਰਸ਼ੀਆ ਵਾਲੇ ਵੀ ਵਾਰਨਿੰਗ ਦੇ ਰਹੇ ਆ ਵੀ ਅਮਰੀਕਾ ਨੂੰ ਈਰਾਨ ਦੇ ਵਿੱਚ ਜਿਹੜਾ ਆ ਇਨਵੋਲਵ ਨਹੀਂ ਹੋਣਾ ਚਾਹੀਦਾ ਹੈਗਾ। ਫੈਮਿਲੀ ਆਫ ਇਰਾਨੀਅਨ ਪ੍ਰੋਟੈਸਟਰ ਨੂੰ ਡੈਥ ਸੈਂਟੈਂਸ ਦਿੱਤੀ ਗਈ ਆ ਬਿਨਾਂ ਵਾਰਨਿੰਗ ਤੋਂ। ਕਹਿੰਦੇ ਵੀ ਉਹਨਾਂ ਨੂੰ ਹੈਂਗ ਕੀਤਾ ਜਾਊਗਾ। ਇੱਕ ਪ੍ਰੋਟੈਸਟਰ ਸੀ, ਉਹਦੇ ਪਰਿਵਾਰ ਨੂੰ ਹੁਣ ਕਹਿੰਦੇ ਆ ਵੀ ਹੈਂਗ ਕਰ ਦਿੱਤਾ ਜਾਊਗਾ। ਦੂਸਰਾ ਜਿਹੜਾ ਵੱਡਾ ਉੱਥੇ ਦਾ ਆ ਸਟਾਰਲਿੰਕ ਨੂੰ ਲੈ ਕੇ, ਸਟਾਰਲਿੰਕ ਦਾ ਜਿੰਨਾ ਵੀ ਇਕਵਿਪਮੈਂਟ ਸੀਗਾ ਲੋਕਾਂ ਦੇ ਕੋਲ, ਡਿਸ਼ਾਂ ਆ ਹੋਰ ਆ, ਉਹਨੂੰ ਆਪਣੇ ਕਬਜ਼ੇ 'ਚ ਲੈ ਲਿਆ ਤੇ ਜਾਮਰ ਯੂਜ਼ ਕੀਤੇ ਗਏ ਹੈਗੇ ਆ। ਹੁਣ ਇਹ ਕਹਿੰਦੇ ਭਈ ਇਲੋਨ ਮਸਕ ਨੇ ਸੋਚਣਾ ਆ ਭਈ ਅਬ ਸਟਾਰਲਿੰਕ ਨੂੰ ਬਿਨਾਂ ਜਾਮਰ ਜਿਹੜੇ ਜਾਮਰਸ ਹੈਗੇ ਆ ਉਹਨਾਂ ਤੋਂ ਬਿਨਾਂ ਉਹ ਜਿਹੜਾ ਪ੍ਰੋਵਾਈਡ ਕਰ ਸਕਦਾ ਹੈ ਸਰਵਿਸ, ਕਹਿੰਦੇ ਕਰ ਸਕਦਾ ਹੈਗਾ। ਤੇ ਇਹ ਹੁਣ ਮੀਟਿੰਗ ਵੀ ਹੋਈ ਹੈਗੀ ਆ ਟਰੰਪ ਤੇ ਜੋ ਇਲੋਨ ਮਸਕ ਆ ਇਹਨਾਂ ਦੇ ਵਿਚਾਲੇ ਇੰਟਰਨੈਟ ਨੂੰ ਲੈ ਕੇ। ਈਰਾਨ ਦੇ ਵਿੱਚ ਆਇਲ ਜਿਹੜਾ ਆਪਣਾ ਤੇਲ ਲੈ ਲਓ, ਪਿਸਟੈਚੀਓਸ, ਗੋਲਡ, ਇਹ ਸਭ ਤੋਂ ਵੱਧ ਜਿਹੜੇ ਆ ਐਕਸਪੋਰਟ ਕੀਤੇ ਜਾਂਦੇ ਹੈਗੇ ਆ।
ਚਾਈਨਾ ਨੂੰ ਤੁਸੀਂ ਦੱਸ ਚੁੱਕੇ ਆ ਵੀ ਕਿੰਨਾ ਕੁ ਜ਼ਿਆਦਾ ਜਿਹੜਾ ਹੁੰਦਾ, ਉਹ ਇੰਡੀਆ ਵਾਲੇ ਵੀ ਕਈ ਕੁਝ ਉੱਥੋਂ ਖਰੀਦਦੇ ਆ, ਕਿਉਂਕਿ 25% ਟੈਰਿਫ ਅਮਰੀਕਾ ਨੇ ਕਹਿਤਾ ਉਹਨਾਂ ਮੁਲਕਾਂ ਦੇ ਉੱਤੇ ਲਾਵਾਂਗੇ ਜੋ ਈਰਾਨ ਤੋਂ ਹੁਣ ਸਮਾਨ ਖਰੀਦਣਗੇ। ਚਾਈਨਾ ਦਾ 14.5 ਬਿਲੀਅਨ ਡਾਲਰ ਦਾ ਬਿਜ਼ਨਸ ਆ, ਇਰਾਕ, ਫਿਰ UAE, ਟਰਕੀ, ਅਫਗਾਨਿਸਤਾਨ, ਪਾਕਿਸਤਾਨ, ਇੰਡੀਆ ਦਾ 1.7 ਬਿਲੀਅਨ ਡਾਲਰ ਦਾ ਹੈਗਾ। ਵਰਲਡ ਬੈਂਕ ਫੋਰਕਾਸਟ ਕਰ ਰਿਹਾ ਵੀ ਈਰਾਨ ਦਾ ਜਿਹੜਾ ਇਕਨੋਮਿਕ ਸਿਚੁਏਸ਼ਨ ਆ ਉਹ ਇਸ ਟਾਈਮ ਬਹੁਤ ਜ਼ਿਆਦਾ ਬੈਡ ਹੈਗੀ ਆ। ਇਸੇ ਕਰਕੇ ਲੋਕ ਜਿਹੜੇ ਪ੍ਰੋਟੈਸਟ ਕਰ ਰਹੇ, ਮਹਿੰਗਾਈ ਬਹੁਤ ਜ਼ਿਆਦਾ ਆ, ਲੋਕਾਂ ਕੋਲ ਜੌਬਸ ਹੈ ਨਹੀਂ। US ਦੀ ਮਿਲਟਰੀ ਸਟ੍ਰਾਈਕ ਈਰਾਨ ਦੇ ਉੱਤੇ ਇਸ ਨੂੰ ਲੈ ਕੇ ਰਸ਼ੀਅਨ ਫੋਰਨ ਮਿਨਿਸਟਰ ਨੇ ਇਹ ਕਿਹਾ ਵੀ ਇਹ ਕੈਟਾਗਰੀਕਲੀ ਇਹ ਅਨਐਕਸੈਪਟੇਬਲ ਆ, ਅਸੀਂ ਇਸ ਨੂੰ ਐਕਸੈਪਟ ਨਹੀਂ ਕਰਾਂਗੇ। ਸਪੋਕਸਵੂਮਨ ਮਰੀਆ ਜ਼ਾਕਰੋਵਾ ਜੋ ਰਸ਼ੀਆ ਦੀ ਹੈਗੀ ਆ, ਉਹਨਾਂ ਵੱਲੋਂ ਇਹ ਸਟੇਟਮੈਂਟ ਦਿੱਤੀ ਗਈ ਹੈਗੀ ਆ। ਟਰੰਪ ਉਹਨਾਂ ਨੇ ਕਹਿੰਦੇ ਵੀ ਆਪਣੇ ਸੋਸ਼ਲ ਮੀਡੀਆ 'ਚ ਕੈਪੀਟਲ ਲੈਟਰਸ ਦੇ ਨਾਲ ਲਿਖਿਆ ਹੈਲਪ ਇਜ਼ ਔਨ ਇਟਸ ਵੇ। ਸੋ ਇਹਦਾ ਕੀ ਮਤਲਬ ਹੈਗਾ ਆ, ਇਹ ਹੁਣ ਆਉਣ ਵਾਲੇ ਕੁਝ ਸਮੇਂ ਦੇ ਵਿੱਚ ਮੇਬੀ ਕੁਝ ਘੰਟੇ ਜਾਂ ਕੁਝ ਦਿਨਾਂ ਦੇ ਵਿੱਚ ਜਿਹੜਾ ਪਤਾ ਲੱਗ ਜਾਊਗਾ। ਵਾਈਟ ਹਾਊਸ ਤੋਂ ਟਰੰਪ ਹੁਣੀ ਬਾਹਰ ਜਾ ਰਿਹਾ ਤੇ ਇਹਦੇ ਸੰਬੰਧ ਦੇ ਵਿੱਚ ਉਹਨਾਂ ਨੇ ਕੋਈ ਆਨਸਰ ਨਹੀਂ ਕੀਤਾ। ਕਈ ਲੋਕ ਕਹਿ ਰਹੇ ਆ ਵੀ 1850 ਲੋਕਾਂ ਦੀ ਈਰਾਨ ਦੇ ਵਿੱਚ ਮੌਤ ਹੋਈ ਆ ਪ੍ਰੋਟੈਸਟਰਸ ਦੀ। ਕਈ ਕਹਿ ਰਹੇ ਆ ਵੀ 2000 ਤੋਂ ਵੱਧ ਲੋਕ ਜਿਹੜੇ ਆ ਉਹਨਾਂ ਦੀ ਮੌਤ ਹੋਈ ਆ। UK ਦੀ ਗਵਰਨਮੈਂਟ ਨੇ ਵੀ ਇਰਾਨੀਅਨ ਇਨਵੈਸਟਰ ਕੂਪਰ ਨੂੰ ਜਿਹੜਾ ਬੁਲਾ ਲਿਆ ਹੈਗਾ ਆ ਵੀ ਇਹ ਤੁਸੀਂ ਜਿਹੜਾ ਆ ਇੱਕ ਤਰ੍ਹਾਂ ਨਾਲ ਜੈਨੋਸਾਈਡ ਕਰ ਰਹੇ ਹੋ, ਜਿਹੜੇ ਪ੍ਰੋਟੈਸਟਰਸ ਆ ਉਹਨਾਂ ਨੂੰ ਤੁਸੀਂ ਮਾਰ ਰਹੇ ਹੋ। ਜੀ ਈਰਾਨ ਦਾ ਜਿਹੜਾ ਸ਼ਬਹਾਰ ਜਿਹੜਾ ਪੋਰਟ ਹੈਗਾ ਆ, ਬੰਦਰਗਾਹ ਆ, ਉਹਦਾ ਤੇ ਇੰਡੀਆ ਦਾ ਬੜਾ ਗੂੜਾ ਜਿਹੜਾ ਉਹ ਲਿੰਕ ਹੈਗਾ। ਇੰਡੀਆ ਵਾਲੇ ਜਿਹੜੇ ਇਸ ਟਾਈਮ ਇਸ ਐਂਗਲ ਤੋਂ ਵੀ ਡਰੇ ਹੋਏ ਆ, ਕਹਿੰਦੇ ਵੀ ਈਰਾਨ ਦਾ ਜਿਹੜਾ ਭੂਤ ਆ ਉਹ ਇੰਡੀਆ ਦੇ ਸਿਰ ਤੋਂ ਜਾ ਨਹੀਂ ਰਿਹਾ ਤੇ ਟਰੰਪ ਨੇ ਜਿਹੜੀਆਂ ਹੋਰ ਨਵੀਆਂ ਚਿੰਤਾਵਾਂ ਜਿਹੜੀਆਂ ਇੰਡੀਆ ਦੇ ਲਈ ਖੋਲ ਦਿੱਤੀਆਂ, ਜਿਹੜੇ 25% ਟੈਰਿਫ ਨੂੰ ਜਿਹੜਾ ਲੈ ਕੇ ਹੈਗਾ ਆ। ਸੋ ਦੇਖੋ ਕੀ ਜਿਹੜਾ ਉਹ ਬਣਦਾ ਆ। ਪਰ ਈਰਾਨ ਦੇ ਵਿੱਚ ਤਖਤਾ ਪਲਟਣ ਵੱਲ ਨੂੰ ਸਰਕਾਰ ਦੇ ਉਲਟ ਜੋ ਕਹਿ ਲਓ ਵੀ ਕਾਰਵਾਈ ਤੇਜ਼ੀ ਦੇ ਨਾਲ ਜਿਹੜੀ ਉਹ ਹੋ ਰਹੀ ਹੈਗੀ ਆ। ਜੀ ਇਸੇ ਤਰ੍ਹਾਂ ਜਿਹੜੇ ਯੂਰਪੀਅਨ ਯੂਨੀਅਨ ਨੇ ਵੀ ਰਾਜਕਨਵੀਰ ਸਿੰਘ ਜੀ ਜਿਹੜੇ ਉਹਨਾਂ ਨੇ ਵੀ ਕਿਹਾ ਆ ਵੀ ਅਸੀਂ ਹੋਰ ਸੈਂਕਸ਼ਨਸ ਈਰਾਨ ਦੇ ਉੱਤੇ ਲਾ ਰਹੇ ਹੈਗੇ ਆ। ਬੌਂਡਰ ਲਿਆਨ ਉਹਨਾਂ ਨੇ ਜਿਹੜੀ ਸਟੇਟਮੈਂਟ ਆ ਉਹ ਜਾਰੀ ਕੀਤੀ ਹੈਗੀ। ਇੱਕੋ ਚੀਜ਼ ਆ ਹਰਜੋਤ ਸਿੰਘ ਜੀ, ਇਸ ਪੂਰੇ ਮਾਮਲੇ 'ਚ ਇੱਥੇ ਤਾਂ 2500 ਬੰਦਾ ਜਾਂ 2000 ਕਹਿ ਲਓ ਵੀ ਮਰਿਆ ਆ। ਪੈਲਸਤੀਨ ਦੇ ਵਿੱਚ 60,000 ਬੰਦਾ ਮਰ ਗਿਆ। ਉੱਥੇ ਕਿਸੇ ਨੂੰ ਵੀ ਚਿੰਤਾ ਨਹੀਂ ਜਿਹੜੀ ਉਹ ਪਈ ਵੀ ਉਹਨਾਂ ਨੂੰ ਉੱਥੇ ਕਿੱਦਾਂ ਜਿਹੜਾ ਉਹ ਠੀਕ ਜਿਹੜਾ ਉਹ ਕਰਨਾ ਆ। ਪਰ ਜਿੱਥੇ ਇਜ਼ਰਾਈਲ ਆ ਜਾਂਦਾ, ਇਜ਼ਰਾਈਲ ਦੇ ਵਿਰੋਧੀ ਜਿਹੜੇ ਉਹ ਅਮਰੀਕਾ ਦੇ ਵਿਰੋਧੀ ਆਟੋਮੈਟਿਕਲੀ ਜਿਹੜੇ ਉਹ ਬਣ ਜਾਂਦੇ ਆ। ਓਬਵੀਅਸਲੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਨਾਲ ਦੇ ਨਾਲ ਚੱਲ ਰਹੀਆਂ ਆ। ਇਹ ਜਿਹੜੀ ਜੀਓ ਪੋਲਿਟਿਕਸ ਆ, ਇਹ ਬੜੀ ਪਿਕ ਐਂਡ ਚੂਜ਼ ਵਾਲੀ ਪਾਲਿਸੀ ਦੇ ਨਾਲ ਜਿਹੜੀ ਉਹ ਚੱਲਦੀ, ਕੋਈ ਵੀ ਹੋਵੇ। ਹਰ ਇੱਕ ਮੁਲਕ ਨੂੰ ਆਪੋ ਆਪਣੇ ਜਿਹੜੇ ਕਹਿ ਲਓ ਵੀ ਜਿੱਥੇ ਫਾਇਦਾ ਹੁੰਦਾ ਹੈ ਉਹ ਪਿਆਰੇ ਹੁੰਦੀਆਂ, ਆਪਣੀਆਂ ਪਾਲਿਸੀਜ਼ ਪਿਆਰੀਆਂ ਆ। ਉਸੇ ਸੰਦਰਭ ਦੇ ਵਿੱਚ ਹੀ ਇਸ ਟਾਈਮ ਮੁਲਕ ਅਮਰੀਕਾ ਵੀ ਉਹ ਚੱਲ ਰਿਹਾ ਹੈਗਾ ਆ। ਕਰੂਡ ਆਇਲ ਜਿਹੜਾ ਹੈ ਉਹ 3% ਵੱਧ ਗਿਆ ਹੈਗਾ, ਕਿਉਂਕਿ ਜਦੋਂ ਹੀ ਟਰੰਪ ਉਹਨਾਂ ਨੇ ਕਿਹਾ ਵੀ ਅਸੀਂ ਕੋਈ ਮੀਟਿੰਗ ਨਹੀਂ ਕਰਨ ਜਾ ਰਹੇ, ਸਾਰੀਆਂ ਮੀਟਿੰਗਸ ਐਕਚੁਅਲੀ ਸੀਗੀਆਂ ਸੈਟਅਪ, ਉਹਨਾਂ ਦੀਆਂ ਕੈਂਸਲ ਕਰ ਦਿੱਤੀਆਂ ਗਈਆਂ ਈਰਾਨ ਦੇ ਨਾਲ। ਸੋ ਇਹ ਤੋਂ ਖਤਰਾ ਲੱਗ ਰਿਹਾ ਵੀ ਸ਼ਾਇਦ ਜਿਹੜੀ ਲੜਾਈ ਝਗੜਾ ਹੈ ਉਹ ਜ਼ਿਆਦਾ ਵੱਧ ਜਾਏ ਤੇ ਜਿਹੜਾ ਕਰੂਡ ਆਇਲ ਆ ਉਹ $1 ਤੇ 96 ਸੈਂਟ ਯਾਨੀ ਕਿ 3.29% ਇਨਕਰੀਜ਼ ਹੋ ਗਿਆ। ਜੀ ਤੇ ਹਰਜੋਤ ਸਿੰਘ ਜੀ, ਅੱਜ ਦੀ ਜਿਹੜੀ ਅਗਲੀ ਜਿਹੜੀ ਵੱਡੀ ਖਬਰ ਆ, ਜਿਹੜੀ ਭਾਰਤ ਦੇ ਨਾਲ ਵੀ ਜਿਹੜੀ ਸੰਬੰਧਿਤ ਆ ਤੇ ਕੈਨੇਡਾ ਦੇ ਨਾਲ, ਆਪਣੇ ਗਵਾਂਢੀ ਮੁਲਕ ਦੇ ਨਾਲ ਆ, ਜਿਸ ਚੀਜ਼ ਦਾ ਰੌਲਾ ਬੜੇ ਚਿਰ ਤੋਂ ਪੈ ਰਿਹਾ ਸੀਗਾ, ਜਿਸ ਚੀਜ਼ ਦਾ ਖਦਸ਼ਾ ਸਾਰੇ ਹੀ ਜਾਣੇ ਪ੍ਰਗਟਾ ਰਹੇ ਸੀਗੇ ਵੀ ਇਹਦੇ ਵਿੱਚ ਕਿੰਨੀ ਜਿਹੜੀ ਉਹ ਸੱਚਾਈ ਹੈਗੀ ਆ। RCMP ਦੀ ਜਿਹੜੀ ਨਵੀਂ ਰਿਪੋਰਟ ਅੱਜ ਪੇਸ਼ ਹੋਈ ਆ, ਜਿਸ ਦੇ ਤਹਿਤ ਉਹਨਾਂ ਨੇ ਇਸ ਦੇ ਵਿੱਚ ਦਾਅਵਾ ਕੀਤਾ ਆ, ਇਹ ਉਹਨਾਂ ਨੇ ਆਖਿਆ ਆ ਵੀ ਜਿਹੜਾ ਬਿਸ਼ਨੋਈ ਦਾ ਗੈਂਗ ਆ, ਜਿਹੜਾ ਅੱਤਵਾਦੀ ਬਿਸ਼ਨੋਈ ਗੈਂਗ ਆ, ਕਿਉਂਕਿ ਕੈਨੇਡਾ ਨੇ ਉਸਨੂੰ ਅੱਤਵਾਦੀ ਜਿਹੜਾ ਗੈਂਗ ਆ ਉਹ ਐਲਾਨਿਆ ਹੋਇਆ ਆ, ਵੀ ਕਹਿੰਦੇ ਵੀ ਭਾਰਤ ਦੇ ਸਰਕਾਰ ਦੇ ਇਸ਼ਾਰਿਆਂ ਦੇ ਉੱਤੇ ਉਹਨਾਂ ਦੇ ਤਰਫੋਂ ਜਿਹੜਾ ਆ ਉਹ ਕੰਮ ਕਰ ਰਿਹਾ ਸੀ। ਬਿਸ਼ਨੋਈ ਗੈਂਗ ਐਕਟਿੰਗ ਔਨ ਬਿਹਾਫ ਆਫ ਇੰਡੀਅਨ ਗਵਰਨਮੈਂਟ। ਇਹ ਜਿਹੜਾ RCMP ਨੇ ਜਿਹੜੀ ਰਿਪੋਰਟ ਪੇਸ਼ ਕੀਤੀ ਹੈ, ਗਲੋਬਲ ਨਿਊਜ਼ ਦੇ ਵਿੱਚ ਅੱਜ ਬਹੁਤ ਵੱਡਾ ਆਰਟੀਕਲ ਇਸ ਬਾਬਤ ਜਿਹੜਾ ਉਹ ਛਪਿਆ ਆ। ਸੋ 13 ਜਨਵਰੀ ਜੋ ਕਿ ਅੱਜ ਦਾ ਦਿਨ ਆ, ਸਵੇਰੇ 5 ਵਜੇ ਗਲੋਬਲ ਨਿਊਜ਼ ਵਾਲਿਆਂ ਨੇ ਇਹ ਜਿਹੜਾ ਆਰਟੀਕਲ
ਜਿਹੜੇ ਪੱਤਰਕਾਰ ਨੇ ਉੱਥੋਂ ਦੇ ਸਟੀਵਰਟ ਬੈਲ ਉਹਨਾਂ ਦੇ ਦੁਆਰਾ ਇਸ ਨੂੰ ਜਿਹੜਾ ਉਹ ਛਾਪਿਆ ਗਿਆ ਹੈਗਾ ਆ। ਸੋ ਹਰਜੋਤ ਸਿੰਘ ਜੀ, ਜਿਹੜੀਆਂ ਚੀਜ਼ਾਂ ਦਾ ਪ੍ਰਗਟਾਵਾ ਕਰਦੇ ਰਹੇ ਲੋਕ, ਜਿਸ ਦਾ ਖਦਸ਼ਾ ਪ੍ਰਗਟਾਉਂਦੇ ਰਹੇ ਆ ਸਿੱਖ ਬੜੇ ਚਿਰ ਤੋਂ, ਸਿੱਖ ਐਕਟਿਵਿਸਟ ਬੜੇ ਚਿਰ ਤੋਂ, ਵੀ ਇਹ ਭਾਰਤ ਸਰਕਾਰ ਦੇ ਘੱਲੇ ਹੋਏ ਹੀ ਗੁੰਡੇ ਨੇ, ਇਹ ਉਹਨਾਂ ਦੇ ਹੀ ਗੈਂਗਸਟਰ ਨੇ, ਉਹਨਾਂ ਦੇ ਦੁਆਰਾ ਹੀ ਇਹ ਜਿਹੜੀ ਕਾਰਵਾਈ ਕੀਤੀ ਜਾ ਰਹੀ ਆ। ਹੁਣ ਤਾਂ RCMP ਨੇ ਸਿੱਧਾ ਹੀ ਕਹਿ ਦਿੱਤਾ ਵੀ ਭਾਰਤ ਤੇ ਸਰਕਾਰ ਦੇ ਇਸ਼ਾਰਿਆਂ ਦੇ ਉੱਤੇ ਉਹਨਾਂ ਦੇ ਤਰਫੋਂ ਜਿਹੜਾ RCMP ਨੇ ਜਿਹੜਾ ਦੱਸਿਆ ਵੀ ਬਿਸ਼ਨੋਈ ਗੈਂਗ ਜਿਹੜਾ ਅੱਤਵਾਦੀ ਜਥੇਬੰਦੀ ਉੱਥੇ ਐਲਾਨੀ ਗਈ ਆ, ਵੀ ਉਹ ਭਾਰਤ ਦੀ ਸਰਕਾਰ ਵੱਲੋਂ ਕੰਮ ਕਰ ਰਹੀ ਸੀਗੀ। ਸੋ ਇਹਦੇ ਨਾਲ ਕਾਫੀ ਵੱਡੀ ਜਿਹੜੀ ਇੱਕ ਹਿਸਾਬ ਦੇ ਨਾਲ ਹਿਲਜੁਲ ਹੋਈ ਆ। ਇਹ ਰਿਪੋਰਟ RCMP ਦੀ ਉਦੋਂ ਆਈ ਆ ਹਰਜੋਤ ਸਿੰਘ ਜੀ, ਜਦੋਂ ਜਿਹੜੇ BC ਦੇ ਜਿਹੜੇ ਪ੍ਰੀਮੀਅਰ ਆ ਉਹ ਭਾਰਤ ਦੇ ਵਿੱਚ ਟ੍ਰੇਡ ਨੂੰ ਲੈ ਕੇ ਜਿਹੜਾ ਉਹ ਆਪਣਾ ਵਫਦ ਲੈ ਕੇ ਉਧਰ ਨੂੰ ਜਾ ਰਹੇ ਹੈਗੇ ਆ। ਸੋ 17 ਜੂਨ ਦੀ ਜਿਹੜੀ ਰਿਪੋਰਟ ਦੇ ਵਿੱਚ ਵਕਤ ਜਿਹੜਾ ਉਹ ਆ ਰਿਹਾ ਹੈਗਾ। ਜੀ ਹਰਜੋਤ ਸਿੰਘ ਜੀ, ਦੱਸਿਓ ਇਸ ਦੇ ਬਾਰੇ ਹੋਰ ਚੀਜ਼ਾਂ। ਜੀ ਬਿਲਕੁਲ, ਜਿਹੜੀ ਬਿਸ਼ਨੋਈ ਕ੍ਰਾਈਮ ਗਰੁੱਪ ਹੈਗਾ ਆ, ਇਹਨੂੰ ਇੱਕ ਕ੍ਰਿਮੀਨਲ ਆਰਗੇਨਾਈਜੇਸ਼ਨ, ਟੈਰਰਿਸਟ ਆਰਗੇਨਾਈਜੇਸ਼ਨ ਜਿਹੜੀ ਆ ਕੈਨੇਡਾ ਦੀ ਸਰਕਾਰ ਵੱਲੋਂ ਡਿਕਲੇਅਰ ਕਰ ਦਿੱਤਾ ਗਿਆ ਹੈਗਾ। ਉਹਨਾਂ ਨੇ ਇਹ ਕਿਹਾ ਵੀ ਜਿਹੜਾ ਬਿਸ਼ਨੋਈ ਗਰੁੱਪ ਆ ਇਹ ਸ਼ਰੇਆਮ ਭਾਰਤ ਸਰਕਾਰ ਦੇ ਅੰਡਰ ਕੰਮ ਕਰਦਾ ਹੈਗਾ। ਕਹਿੰਦੇ ਇਹਨਾਂ ਦਾ ਕੋਈ ਮੋਟਿਵ ਤਾਂ ਹੈ ਨਹੀਂ, ਇੱਕ ਸਿਰਫ ਇਹਨਾਂ ਨੂੰ ਲਾਲਚ ਆ, ਨਾ ਤਾਂ ਇਹਨਾਂ ਦਾ ਕੋਈ ਧਾਰਮਿਕ ਇਹਨਾਂ ਦਾ ਕੋਈ ਮੁੱਦਾ ਆ ਤੇ ਨਾ ਹੀ ਇਹਨਾਂ ਦਾ ਕੋਈ ਪੋਲੀਟੀਕਲ ਮੁੱਦਾ ਹੈਗਾ ਆ। ਇਹ ਇਹਨਾਂ ਦਾ ਇੱਕੋ ਇੱਕ ਕੰਮ ਆ, ਐਕਸਟੋਰਸ਼ਨ ਕਰਨਾ, ਡਰੱਗ ਟ੍ਰੈਫਿਕਿੰਗ ਕਰਨਾ, ਮਨੀ ਲਾਂਡਰਿੰਗ ਕਰਨਾ ਤੇ ਕੰਟਰੈਕਟ ਕਿਲਿੰਗ ਕਰਨਾ। ਕੈਨੇਡਾ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਜਿਹੜਾ ਆ ਗੋਲੀਆਂ ਦੇ ਨਾਲ ਮਾਰਿਆ ਗਿਆ, ਬਹੁਤ ਸਾਰੇ ਲੋਕਾਂ ਨੂੰ ਲੁੱਟਿਆ ਗਿਆ। ਅਮਰੀਕਾ ਦੇ ਵਿੱਚ ਵੀ ਇਦਾਂ ਦੀਆਂ ਇਨਸੀਡੈਂਟਸ ਆਈਆਂ ਸੀਆਂ। ਤੁਹਾਨੂੰ ਸਾਰਿਆਂ ਨੂੰ ਪਤਾ ਪਈ ਅਮਰੀਕਾ ਕੈਨੇਡਾ ਦੇ ਵਿੱਚ 100 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਸਿੱਖਾਂ ਨੂੰ, ਪੰਜਾਬੀਆਂ ਨੂੰ ਰਹਿੰਦੇ ਹੋਏ। ਪਰ ਪਿਛਲੇ ਕੁਝ 10 ਕੁ ਸਾਲਾਂ ਦੇ ਵਿੱਚ ਜਿਹੜੀਆਂ ਇਦਾਂ ਦੀਆਂ ਖਬਰਾਂ ਆਈਆਂ ਵੀ ਉੱਥੇ ਐਕਸਟੋਰਸ਼ਨ ਹੋਈ ਆ, ਪੈਸੇ ਮੰਗੇ ਗਏ ਆ, ਡਰੱਗ ਜਿਹੜੀ ਆ ਟਰੱਕਾਂ 'ਚ ਰਿਮੂਵ ਕੀਤੀ ਗਈ ਹੈਗੀ ਆ, ਤੇ ਜਿੰਨਾ ਵੀ ਤੁਸੀਂ ਕ੍ਰਾਈਮ ਲੈ ਲਓ। ਉਸ ਤੋਂ ਬਿਨਾਂ ਜਿਹੜੀ ਭਾਰਤ ਸਰਕਾਰ ਉਹਨਾਂ ਲੋਕਾਂ ਨੂੰ ਚਾਹੁੰਦੀ ਸੀ ਵੀ ਜਿਹੜੀ ਉਹਨਾਂ ਦੀ ਕ੍ਰਿਟਿਸਾਈਜ਼ ਕਰਦੇ ਆ ਭਾਰਤ ਸਰਕਾਰ ਨੂੰ, ਉਹਨਾਂ ਨੂੰ ਮਰਵਾ ਦਿੱਤਾ ਜਾਵੇ। ਭਾਈ ਹਰਦੀਪ ਸਿੰਘ ਨਿੱਜਰ ਜਿਹੜੇ ਆ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਇਹਨਾਂ ਹੀ ਜਿਹੜੇ ਗੈਂਗਸਟਰ ਆ ਇਹਨਾਂ ਵੱਲੋਂ, ਤੇ ਸਿੱਖ ਰੌਲਾ ਪਾਉਂਦੇ ਰਹੇ। ਸਭ ਤੋਂ ਅਨਫੋਰਚੂਨੇਟ ਪਾਰਟ ਇਹ ਆ ਵੀ ਕੈਨੇਡਾ ਦਾ ਪੰਜਾਬੀ ਤੇ ਇੰਡੀਅਨ ਮੀਡੀਆ ਉਹ ਚੁੱਪ ਆ। ਉਹ ਪਿਛਲੇ ਸਮੇਂ ਵੀ ਚੁੱਪ ਰਿਹਾ। ਜਦੋਂ ਹਰਦੀਪ ਸਿੰਘ ਨਿੱਜਰ ਹੋਣਾ ਦਾ ਕਤਲ ਹੋਇਆ ਸੀ, ਅਸੀਂ ਖਬਰ ਉਸ ਟਾਈਮ ਤੇ ਦਿੱਤੀ ਸੀ ਵੀ ਭਾਰਤ ਸਰਕਾਰ ਇਹਦੇ ਵਿੱਚ ਇਨਵੋਲਵ ਆ, ਤੇ ਸਾਡੇ ਰੇਡੀਓ ਸਟੇਸ਼ਨ ਤੇ ਵੀ ਬਹੁਤ ਸਾਰੇ ਲੋਕਾਂ ਨੇ ਕਾਲਾਂ ਕੀਤੀਆਂ ਸੀ ਵੀ ਤੁਹਾਨੂੰ ਮਾਫੀ ਮੰਗਣੀ ਪੈਣੀ ਆ, ਤੁਸੀਂ ਐਵੇਂ ਕਹੀ ਜਾਂਦੇ ਆ, ਬਦਨਾਮ ਕਰਦੇ ਹੈਗੇ ਆ। ਤੇ ਕੈਨੇਡਾ ਦੇ ਵਿੱਚ ਪਿਛਲੇ ਹੁਣ ਕਿੰਨਾ ਚਿਰ ਹੋ ਗਿਆ ਉਹਨਾਂ ਦੇ ਕਤਲ ਹੋਏ ਨੂੰ, 20 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ, ਤੇ ਉਸ ਤੋਂ ਬਾਅਦ ਕਿੰਨੀਆਂ ਐਕਸਟੋਰਸ਼ਨਸ ਹੋਈਆਂ, ਤੇ ਉੱਥੇ ਦਾ ਮੀਡੀਆ ਇਸ ਗੱਲ ਦੇ ਉੱਤੇ ਚੁੱਪ ਰਹਿੰਦਾ ਹੈਗਾ। ਜਦ ਕਿ ਕਿੰਨੇ ਲੋਕ ਆ ਜਿਨ੍ਹਾਂ ਦਾ ਕਿਸੇ ਦਾ ਧਰਮ ਨਾਲ ਲੈਣਾ ਦੇਣਾ ਨਹੀਂ, ਕਿਸੇ ਮੁਲਕ ਨਾਲ ਲੈਣਾ ਦੇਣਾ ਨਹੀਂ, ਸਿਰਫ ਇਹ ਆ ਵੀ ਉਹ ਬੜੀ ਸਖਤ ਮਿਹਨਤ ਕਰਕੇ ਅਮੀਰ ਬਣ ਗਏ, ਉਹਨਾਂ ਤੋਂ ਪੈਸੇ ਲੁੱਟੇ ਜਾ ਰਹੇ ਆ। ਉਹਨਾਂ ਦੀ ਵੀ ਵੌਇਸ ਨਹੀਂ ਬਣ ਰਹੇ ਹੈਗੇ ਉੱਥੇ ਦਾ ਜਿਹੜਾ ਪੰਜਾਬੀ ਤੇ ਇੰਡੀਅਨ ਮੀਡੀਆ ਹੈਗਾ। ਇਹ ਬਹੁਤ ਹੀ ਜਿਹੜੀ ਸ਼ਰਮ ਵਾਲੀ ਗੱਲ ਹੈਗੀ ਆ। ਤੇ ਮੀਡੀਆ ਦਾ ਕੀ ਕੰਮ ਆ ਵੀ ਜੇ ਤੁਸੀਂ ਤੁਹਾਡੇ ਨਾਲ ਕੋਈ ਤੁਹਾਡੇ ਜਿਹੜੀ ਕਮਿਊਨਿਟੀ ਦੇ ਨਾਲ ਧੱਕਾ ਹੋ ਰਿਹਾ ਉਹਦੇ ਬਾਰੇ ਤੁਸੀਂ ਜਿਹੜੀ ਗੱਲ ਨਹੀਂ ਕਰਦੇ ਹੈਗੇ, ਕੀ ਤੁਸੀਂ ਭਾਰਤ ਸਰਕਾਰ ਦੇ ਲਈ ਕੰਮ ਕਰਦੇ ਹੋ? ਇਹ ਇੱਕ ਬਹੁਤ ਜ਼ਿਆਦਾ ਜਿਹੜੀ ਮਾੜੀ ਗੱਲ ਆ। ਇਹ ਬਿਲਕੁਲ ਐਕਸਪੋਜ਼ ਹੋਣਾ ਚਾਹੀਦਾ। ਹਰ ਇੱਕ ਰੇਡੀਓ ਸਟੇਸ਼ਨ, ਹਰ ਇੱਕ ਟੀਵੀ ਸਟੇਸ਼ਨ, ਹਰ ਇੱਕ ਨਿਊਜ਼ਪੇਪਰ ਦੇ ਵਿੱਚ ਇਹਦੀ ਜਿਹੜੀ ਪੂਰੀ ਡਿਸਕਸ਼ਨ ਹੋਣੀ ਚਾਹੀਦੀ ਹੈਗੀ ਆ ਵੀ 100 ਸਾਲ ਦੇ ਵਿੱਚ ਸਿੱਖਾਂ ਨੇ, ਪੰਜਾਬੀਆਂ ਨੇ ਜਿਹੜੀ ਆਪਣੀ ਇੱਜ਼ਤ ਬਣਾਈ ਹੋਈ ਸੀ, ਪਿਛਲੇ 10 ਸਾਲਾਂ 'ਚ ਆਹ ਕੰਮ ਕਰਕੇ ਕਿਸ ਤਰ੍ਹਾਂ ਹੋਇਆ। ਹੁਣ ਸ਼ਰੇਆਮ ਪਤਾ ਲੱਗ ਗਿਆ ਵੀ ਇਹ ਬੰਦੇ ਉਸ ਗੈਂਗ ਦੇ ਨਾਲ ਸੰਬੰਧਿਤ ਆ, ਤੇ ਭਾਰਤ ਸਰਕਾਰ ਨੇ ਦੇਖਿਆ ਵੀ ਇਸ ਗੈਂਗ ਦੀ ਸਪੋਰਟ ਕਰੋ ਤੇ ਇਦਾਂ ਦੇ ਪੁੱਠੇ ਕੰਮ ਇਹਨਾਂ ਤੋਂ ਕਰਾਓ ਤਾਂ ਕਿ ਪੰਜਾਬੀਆਂ ਦੀ ਤੇ ਸਿੱਖਾਂ ਦੀ ਪੂਰੀ ਦੁਨੀਆ ਦੇ ਵਿੱਚ ਜਿਹੜੀ ਆ ਉਹ ਬਦਨਾਮੀ ਹੋ ਸਕੇ। ਹੁਣ RCMP ਨੇ ਸ਼ਰੇਆਮ ਕਹਿ ਦਿੱਤਾ ਵੀ ਇਸ ਗੈਂਗ ਦਾ ਕੋਈ ਮੋਟਿਵ ਨਹੀਂ ਹੈਗਾ। ਵੀ ਕਈਆਂ ਦਾ ਤਾਂ ਹੁੰਦਾ ਨਾ ਵੀ ਕੋਈ ਮੇਰਾ ਧਾਰਮਿਕ ਆ ਜੀ, ਮੇਰਾ ਪੋਲੀਟੀਕਲ ਆ। ਕਹਿੰਦੇ ਸ਼ਰੇਆਮ ਇਹਨਾਂ ਦਾ ਗਰੀਡ, ਜਿਹੜਾ ਲਾਲਚ ਇਹਨਾਂ ਦਾ ਮੋਟਿਵ ਹੈਗਾ। ਇਹ ਕ੍ਰਿਮੀਨਲ ਬੰਦਿਆਂ ਨੂੰ ਹਾਇਰ ਕਰਦੇ ਆ ਤੇ ਆਮ ਲੋਕਾਂ ਨੂੰ ਜਿਹੜੇ ਉਹ ਮਰਵਾਉਂਦੇ ਹੈਗੇ ਆ, ਚਾਹੇ ਉਹ ਭਾਰਤ ਸਰਕਾਰ ਦੇ ਕ੍ਰਿਟਿਕ ਆ ਜਾਂ ਉਹ ਫੋਰਚੂਨੇਟਲੀ ਜਾਂ ਅਨਫੋਰਚੂਨੇਟਲੀ ਮਿਹਨਤ ਕਰਕੇ ਉਹ ਅਮੀਰ ਬਣ ਗਏ ਆ ਤੇ ਉਹਨਾਂ ਤੋਂ ਜਿਹੜੇ ਪੈਸੇ ਆ ਉਹ ਲੁੱਟੇ ਜਾਣ। ਇਹ ਜਿਹੜਾ ਹਰਜੋਤ ਸਿੰਘ ਜੀ, ਇਹ ਜਿਹੜਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਮੁੱਦਾ ਭਾਰਤ ਦੇ ਵੱਲੋਂ ਭਾਰਤ ਨੂੰ ਲੈ ਕੇ ਜਿਹੜਾ ਲਗਾਤਾਰ ਬਾਹਰਲੇ ਮੁਲਕਾਂ 'ਚ ਉੱਠ ਰਿਹਾ ਆ,
ਉਹਦੀ ਜਿਹੜੀ ਪਿੱਠ ਭੂਮੀ ਇਹਦੇ ਥਰੂ ਹੀ ਤਿਆਰ ਹੋਈ ਆ। ਇਹ ਜਿਹੜਾ ਬਿਸ਼ਨੋਈ ਗੈਂਗ ਜਾਂ ਉਹਦੇ ਨਾਲ ਜੁੜੇ ਹੋਏ ਜਿਹੜੇ ਲੋਕ ਨੇ, ਉਹਨਾਂ ਦੀ ਪੂਰਨ ਤੌਰ ਦੇ ਉੱਤੇ ਜਿਹੜੀ ਇਸੇ ਤਰੀਕੇ ਦੇ ਨਾਲ ਹੀ ਵਰਤੋਂ ਕੀਤੀ ਜਾ ਰਹੀ ਆ। ਭਾਰਤ ਦੇ ਜਿਹੜੇ ਡਿਸੀਡੈਂਟ ਨੇ, ਜੋ ਭਾਰਤ ਦੇ ਵਿੱਚ ਜੋ ਅਨਿਆਂ ਹੋ ਰਿਹਾ ਉਸ ਦੇ ਉਲਟ ਜੋ ਇੱਥੇ ਆਵਾਜ਼ ਚੱਕਦੇ ਨੇ ਬਾਹਰਲੇ ਮੁਲਕਾਂ 'ਚ, ਉਹਨਾਂ ਦੀ ਆਵਾਜ਼ ਨੂੰ ਕਿੱਦਾਂ ਦੱਬਣਾ, ਉਹਨਾਂ ਨੂੰ ਡਰਾਉਣਾ, ਧਮਕਾਉਣਾ, ਪਿੱਛੇ ਪਰਿਵਾਰਾਂ ਨੂੰ ਤੰਗ ਕਰਨਾ ਤੇ ਨਾਲ ਜਿਹੜਾ ਆ ਉਹਨਾਂ ਨੂੰ ਅਸੈਸੀਨੇਟ ਕਰਨਾ। ਭਾਈ ਨਿੱਜਰ ਹੋਣਾ ਨੂੰ ਹਰਜੋਤ ਸਿੰਘ ਜੀ ਸਾਲ ਨਹੀਂ 2.5 ਸਾਲ ਹੋ ਗਏ। 2023 ਦੇ ਵਿੱਚ ਜੂਨ 'ਚ ਉਹਨਾਂ ਦਾ ਜਿਹੜਾ ਕਤਲ ਆ ਉਹ ਕੀਤਾ ਗਿਆ ਸੀ 18 ਜੂਨ ਵਾਲੇ ਜਿਹੜੇ ਉਹ ਦਿਨ। ਸੋ ਤੁਸੀਂ ਦੇਖੋ ਵੀ ਕਿਸ ਤਰੀਕੇ ਦੇ ਨਾਲ ਭਾਰਤ ਦੀ ਸਰਕਾਰ ਇਹਨਾਂ ਨੂੰ ਜਿਹੜੀ ਉਹ ਚਲਾ ਰਹੀ ਹੈਗੀ ਆ। ਐਵੇਂ ਤਾਂ ਨਹੀਂ ਉਸਨੂੰ ਜਵਾਈਆਂ ਵਾਂਗੂ ਰੱਖਿਆ ਅਗਲਿਆਂ ਨੇ ਜੇਲ੍ਹ ਦੇ ਵਿੱਚ, ਕਹਿਣ ਨੂੰ ਉਹ ਜੇਲ੍ਹ 'ਚ ਆ, ਪਰ ਉਹ ਇੰਨੇ ਵੱਡੇ ਪੱਧਰ ਦੇ ਉੱਤੇ ਇੰਨੀ ਦੁਨੀਆ ਦੇ ਵਿੱਚ ਕਿਸ ਤਰੀਕੇ ਦੇ ਨਾਲ ਗੈਂਗ ਰਨ ਕਰ ਰਿਹਾ ਹੈ। ਉਹਦਾ ਭਰਾ ਹੁਣ ਜਿਹੜਾ ਅਮਰੀਕਾ ਨੇ ਫੜ ਕੇ ਡਿਪੋਰਟ ਕੀਤਾ ਆ, ਉਹਨੂੰ ਤਿਹਾੜ ਜੇਲ੍ਹ ਦੇ ਵਿੱਚ ਰੱਖਿਆ, ਕਹਿੰਦੇ ਵੀ ਉਹਨੂੰ ਲੈ ਕੇ ਕਿਤੇ ਨਹੀਂ ਜਾਣਾ, ਉਹਨੂੰ ਜਾਣ ਹੀ ਨਹੀਂ ਦੇਣਾ। ਅਮਿਤ ਸ਼ਾਹ ਦਾ ਬਿਆਨ ਸੀਗਾ ਵੀ ਜਿਹੜੀ ਵੀ ਪੁਲਿਸ ਦੀ, ਜਿਹੜੀ ਵੀ ਕੋਈ ਵੀ ਜ਼ਿਲ੍ਹੇ ਦੀ ਜਾਂ ਸੂਬੇ ਦੀ ਪੁਲਿਸ ਦੀ ਜਾਂ ਕੋਈ ਵੀ ਹੋਰ ਕਾਰਵਾਈ ਆ, ਉੱਥੇ ਆ ਕੇ ਜਿਹੜੀ ਉਹ ਤੁਹਾਨੂੰ ਤਿਹਾੜ ਜੇਲ੍ਹ 'ਚ ਕਰਨੀ ਪੈਣੀ ਆ। ਇੱਕ ਨੂੰ ਉਹਨਾਂ ਨੇ ਗੁਜਰਾਤ 'ਚ ਰੱਖਿਆ ਜਵਾਈ ਬਣਾ ਕੇ, ਇੱਕ ਨੂੰ ਹੁਣ ਉਹਨਾਂ ਨੇ ਦਿੱਲੀ 'ਚ ਰੱਖਣਾ ਹੈ ਜਿਹੜਾ ਉਹ ਬਣਾ ਕੇ। ਇੱਦਾਂ ਦਾ ਕਿਹੜਾ ਇਹਨਾਂ ਦਾ ਇਨਫਰਾਸਟਰਕਚਰ ਆ ਵੀ ਜਿਹੜਾ ਕੰਟਰੋਲ ਹੀ ਨਹੀਂ ਇਹਨਾਂ ਤੋਂ ਕਰ ਪਾ ਰਹੇ। ਤੁਸੀਂ ਹਿਸਾਬ ਲਾਓ ਹਰਜੋਤ ਸਿੰਘ ਜੀ, ਵੀ ਅੰਦਰੋਂ ਬੈਠਾ ਉਹ ਜੇਲ੍ਹ 'ਚੋਂ ਵੀਡੀਓ ਕਾਲਾਂ ਕਰਦਾ ਆ, ਹੋਰ ਸਾਰਾ ਕੁਛ ਜਿਹੜਾ ਉਹ ਹੋ ਰਿਹਾ ਹੈ, ਡਰਾਉਂਦਾ ਆ, ਧਮਕਾਉਂਦਾ ਆ। ਉੱਦਾਂ ਕਹਿੰਦੇ ਵੀ ਉੱਥੇ ਪਰਿੰਦਾ ਨਹੀਂ ਪਰ ਮਾਰ ਸਕਦਾ ਇਹਨਾਂ ਦੇ ਜਿਹੜੇ ਉਹ ਕਹੇ ਤੋਂ ਬਗੈਰ, ਤੇ ਫਿਰ ਇਹ ਸਾਰਾ ਕੁਛ ਕਿੱਦਾਂ ਹੋਈ ਜਾ ਰਿਹਾ। ਸੋ ਇੱਥੋਂ ਸਪਸ਼ਟ ਹੀ ਆ ਵੀ ਇਹ ਸਾਰੀਆਂ ਚੀਜ਼ਾਂ ਕਿਵੇਂ ਜਿਹੜੀਆਂ ਉਹ ਨਾਲ ਦੇ ਨਾਲ ਜਿਹੜੀਆਂ ਚੱਲ ਰਹੀਆਂ। ਗਲੋਬਲ ਨਿਊਜ਼ ਨੇ ਇੰਡੀਅਨ ਕਮਿਸ਼ਨ ਓਟਾਵਾ ਦੇ ਵਿੱਚ ਉਹਨਾਂ ਨੂੰ ਇਸ ਮਾਮਲੇ ਦੇ ਉੱਤੇ RCMP ਦੀ ਰਿਪੋਰਟ ਦੇ ਉੱਤੇ ਕਮੈਂਟ ਮੰਗਿਆ ਵੀ ਤੁਸੀਂ ਕੀ ਕਹਿਣਾ ਚਾਹੁੰਦੇ ਆ, ਤੇ ਅਜੇ ਤੱਕ ਕਹਿੰਦੇ ਵੀ ਉਹਨਾਂ ਨੇ ਜਵਾਬ ਨਹੀਂ ਦਿੱਤਾ। ਜਵਾਬ ਉਹਨਾਂ ਨੇ ਕੀ ਦੇਣਾ, ਨਾ ਹੀ ਜਿਹੜਾ ਕੈਨੇਡਾ ਦੀ ਸਰਕਾਰ ਨੇ ਅਜੇ ਤੱਕ ਕੋਈ ਜਵਾਬ ਜਿਹੜਾ ਇਸ ਦੇ ਵਿੱਚ ਦਿੱਤਾ ਆ। RCMP ਨੇ ਕੁਝ ਮਹੀਨੇ ਪਹਿਲਾਂ, ਆਈ ਥਿੰਕ ਪਿਛਲੇ ਸਾਲ ਦੇ ਵਿੱਚ, ਇਸ ਕਾਰਵਾਈ ਦੇ ਬਾਬਤ ਇੱਕ ਪ੍ਰੈਸ ਕਾਨਫਰੰਸ ਕੀਤੀ ਸੀਗੀ ਛੁੱਟੀਆਂ ਤੋਂ ਥੋੜਾ ਚਿਰ ਜਿਹੜਾ ਉਹ ਪਹਿਲਾਂ, ਉਦੋਂ ਮੈਨੂੰ ਯਾਦ ਭੁੱਲ ਗਿਆ ਕਿਹੜੀਆਂ ਛੁੱਟੀਆਂ ਸੀਗੀਆਂ, ਵੀ ਉਸ ਤੋਂ ਪਹਿਲਾਂ ਵੀ ਉਹਨਾਂ ਨੇ ਦੱਸਿਆ ਸੀਗਾ ਵੀ ਕਿਸ ਤਰੀਕੇ ਦੇ ਨਾਲ ਇਹ ਸਾਰਾ ਕੁਝ ਚੱਲ ਰਿਹਾ। ਵੀ ਉਹਨਾਂ ਨੂੰ ਸ਼ੱਕ ਆ ਵੀ ਭਾਰਤ ਸਰਕਾਰ ਦੇ ਜਿਹੜਾ ਹੋਮ ਮਿਨਿਸਟਰੀ ਤੱਕ ਤੇ PMO ਆਫਿਸ ਦੇ ਜਿਹੜੇ ਬੰਦੇ ਆ ਉਹ ਵੀ ਇਨਵੋਲਵ ਹੈਗੇ ਨੇ ਇਸ ਜਿਹੜੀ ਕਿਲਿੰਗਸ ਦੇ ਵਿੱਚ। ਇਨਵੋਲਵ ਤੋਂ ਭਾਵ ਵੀ ਉਹਨਾਂ ਨੂੰ ਜਾਣਕਾਰੀ ਸੀਗੀ ਇਹ ਸਾਰੀਆਂ ਚੀਜ਼ਾਂ ਦੇ ਜਿਹੜਾ ਉਹ ਬਾਬਤ। ਹੁਣ BC ਦਾ ਜਿਹੜਾ ਪ੍ਰੀਮੀਅਰ ਹੈ ਐਬੀ ਆ, ਉਹ ਉਧਰ ਨੂੰ ਜਿਹੜਾ ਉਹ ਜਾ ਰਿਹਾ ਹੈਗਾ ਆ। ਸੋ ਇਹ ਉਸ ਤੋਂ ਪਹਿਲਾਂ ਇਹ ਚੀਜ਼ ਜਿਹੜੀ ਉਹ ਸਾਹਮਣੇ ਜਿਹੜੀ ਆ ਰਹੀ ਆ। ਸੋ ਇੱਥੋਂ ਇਹ ਪਤਾ ਲੱਗਦਾ ਹੈ ਹਰਜੋਤ ਸਿੰਘ ਜੀ ਵੀ ਕੈਨੇਡਾ ਦੇ ਵਿੱਚ ਅਜੇ ਵੀ ਕੁਛ ਕਹਿ ਲਓ ਵੀ ਕੈਨੇਡੀਅਨ ਪੈਟਰੀਓਟ ਹੈਗੇ ਆ, ਜਿਹੜੇ ਇਹ ਮੰਨਦੇ ਆ ਵੀ ਕੈਨੇਡੀਅਨ ਸਿਟੀਜ਼ਨ ਦੀ ਜ਼ਿੰਦਗੀ ਜਿਹੜੀ ਉਹ ਜ਼ਿਆਦਾ ਕੀਮਤੀ ਆ ਭਾਰਤ ਵਰਗੇ ਉਸ ਮੁਲਕ ਦੇ ਨਾਲੋਂ, ਟ੍ਰੇਡ ਕਰਨ ਦੇ ਨਾਲੋਂ, ਜਿੰਨੇ ਤੁਹਾਡੇ ਘਰੇ ਆ ਕੇ ਤੁਹਾਡੇ ਜ਼ਮੀਨ ਦੇ ਉੱਤੇ ਆ ਕੇ ਇੱਕ ਕੈਨੇਡੀਅਨ ਨਾਗਰਿਕ ਨੂੰ ਜਾਨੋਂ ਮਾਰ ਦਿੱਤਾ। ਸੋ ਪਰ ਇਹ ਨਹੀਂ, ਰਾਜਕਰਨ ਸਿੰਘ ਜੀ ਹੋਰ ਵੀ ਕਈ ਮਾਰੇ ਆ। ਹੁਣ ਆਪਾਂ ਦੇਖਿਆ ਵੀ ਹਰਦੀਪ ਸਿੰਘ ਨਿੱਜਰ ਦੀ ਤਾਂ ਆਪਾਂ ਗੱਲ ਕਰ ਰਹੇ ਹਾਂ, ਉਹ ਤੋਂ ਬਿਨਾਂ ਕਿੰਨੇ ਜਾਣਿਆਂ ਨੂੰ ਜਿਹੜੀ ਆ ਵਾਰਨਿੰਗ ਦਿੱਤੀ ਗਈ ਸੀ। ਰੋਜ਼ ਹੀ ਗੋਲੀਆਂ ਚੱਲਦੀਆਂ ਉੱਥੇ, ਪਤਾ ਨਹੀਂ ਕਿਹਦੇ ਸਾਰਿਆਂ ਕਿੰਨਿਆਂ ਦੇ ਘਰਾਂ ਦੇ ਉੱਤੇ ਕਿੰਨੇ ਜ਼ਿਆਦੇ ਜਿਹੜੇ ਲੁੱਟੇ ਗਏ ਹੈਗੇ ਆ। ਸੋ ਬਿਸ਼ਨੋਈ ਗਰੁੱਪ ਅੱਜ ਕਲੀਅਰਲੀ ਕਰ ਦਿੱਤਾ ਗਿਆ ਆ ਵੀ RCMP ਜੋ ਕੈਨੇਡਾ ਦੀ ਰਾਇਲ ਕੈਨੇਡੀਅਨ ਮਾਊਂਟ ਪੁਲਿਸ ਆ, ਵੀ ਇਹ ਭਾਰਤ ਸਰਕਾਰ ਦੇ ਨਾਲ ਰਲ ਕੇ ਕੰਮ ਕਰ ਰਹੀ ਆ। ਇਹਦਾ ਮਤਲਬ ਇਹ ਹੈ ਵੀ ਸਿੱਧੀ ਭਾਰਤ ਸਰਕਾਰ ਇਨਵੋਲਵ ਆ। ਹੁਣ ਤੁਸੀਂ ਇੱਥੋਂ ਅੰਦਾਜ਼ਾ ਲਾਓ, ਅਮਰੀਕਾ ਦੇ ਵਿੱਚ ਜਿਹੜਾ SB 509 ਬਿੱਲ ਆਇਆ ਸੀ ਟ੍ਰਾਂਸਨੈਸ਼ਨਲ ਰਿਪਰੈਸ਼ਨ ਵਾਲਾ, ਅਮਰੀਕਾ ਦੇ ਸਿੱਖਾਂ ਨੂੰ ਥ੍ਰੈਟ ਕੀਤਾ ਗਿਆ ਸੀ ਵੀ FBI ਵੱਲੋਂ ਵੀ ਤੁਹਾਨੂੰ ਮਾਰਿਆ ਜਾ ਸਕਦਾ ਹੈਗਾ ਆ। ਕਿੰਨੇ ਜ਼ਿਆਦਾ ਸਿੱਖ ਉਹਦੇ ਚ 6-7 ਜਾਣੇ ਇਨਵੋਲਵ ਸੀਗੇ, ਤੇ ਕਾਂਗਰਸ ਚੋਂ ਪਾਸ ਹੋ ਗਿਆ, ਸੈਨੇਟ ਚ ਪਾਸ ਹੋ ਗਿਆ। ਜਿਹੜਾ ਕੈਲੀਫੋਰਨੀਆ ਦਾ ਗਵਰਨਰ ਆ ਉਹ ਜਾ ਕੇ ਜਿਹੜਾ ਮੁੱਕਰ ਗਿਆ, ਕਿਉਂਕਿ ਇਹ ਜਿਹੜੀਆਂ ਆਰਗੇਨਾਈਜੇਸ਼ਨਸ ਆ ਹਿੰਦੂ ਤਬਾ, ਜਿਹੜੀਆਂ RSS ਦੇ ਨਾਲ ਰਿਲੇਟਡ ਆਰਗੇਨਾਈਜੇਸ਼ਨ ਸੀਗੀਆਂ, ਉਹਨਾਂ ਨੇ ਜਾ ਕੇ ਉਹਨੂੰ ਕਿਹਾ ਵੀ ਹਾਂ ਤੇਰੀ ਅਸੀਂ ਫੰਡ ਰੇਜ਼ਿੰਗ ਕਰਾਂਗੇ। ਉਸ ਬੇਸ ਦੇ ਉੱਤੇ ਉਹਨਾਂ ਨੇ ਜਿਹੜਾ ਇਹ ਬਿੱਲ ਆ ਉਹ ਜਿਹੜਾ ਫੇਲ ਕਰ ਦਿੱਤਾ। ਸੋ ਇੱਥੋਂ ਤੁਸੀਂ ਅੰਦਾਜ਼ਾ ਲਾ ਲਓ ਵੀ ਕਿੰਨੀਆਂ ਜਿਹੜੀਆਂ ਆਰਗੇਨਾਈਜੇਸ਼ਨਸ ਆ ਉਹ ਭਾਰਤ ਸਰਕਾਰ ਦੇ ਵਿੱਚ, ਭਾਰਤ ਸਰਕਾਰ ਨਾਲ ਡਾਇਰੈਕਟਲੀ ਇਨਵੋਲਵ ਆ, ਕਿਉਂਕਿ ਇਹਨਾਂ ਆਰਗੇਨਾਈਜੇਸ਼ਨਸ ਨੂੰ ਪਤਾ ਸੀ, ਹਿੰਦੂ ਅਮਰੀਕਨ ਫਾਊਂਡੇਸ਼ਨ ਵਰਗੀਆਂ, ਕੋਹਿਨਾ ਵਰਗੀਆਂ ਨੂੰ, ਵੀ ਕੱਲ ਨੂੰ ਸਾਡੇ ਪਿੱਛੇ ਵੀ ਜਿਹੜੀ ਆ ਗਵਰਨਮੈਂਟ ਉਹ ਆਊਗੀ ਵੀ ਤੂੰ ਸਾਡਾ ਜਿਹੜਾ ਡਾਇਰੈਕਟ ਲਿੰਕ ਭਾਰਤ ਸਰਕਾਰ ਨਾਲ। ਇਸ ਲਈ ਆਪਾਂ ਕਹਿ ਰਹੇ ਹਾਂ ਕਿਉਂਕਿ ਜਦੋਂ ਭਾਰਤ ਸਰਕਾਰ ਦਾ ਕੋਈ ਵੀ ਲੀਡਰ, ਚਾਹੇ ਉਹ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਹੋਵੇ, ਚਾਹੇ ਉੱਥੇ ਦਾ ਫਾਈਨੈਂਸ ਮਿਨਿਸਟਰ ਹੋਵੇ,
ਚਾਹੇ ਫੋਰਨ ਮਿਨਿਸਟਰ ਹੋਵੇ, ਆਂਦੇ ਸਭ ਤੋਂ ਮੋਹਰੇ ਟੇਬਲਾਂ 'ਚ ਇਹ ਬੈਠੇ ਹੁੰਦੇ ਆ, ਆਰਗੇਨਾਈਜ਼ ਕਰਨ 'ਚ ਇਹ ਹੁੰਦੇ ਆ। ਹੌਡੀ ਮੋਡੀ ਜਦੋਂ 50,000 ਦਾ ਇਕੱਠ ਹੋਇਆ ਸੀ, ਸਭ ਤੋਂ ਪਹਿਲਾਂ ਇਹਨਾਂ ਸਾਰਿਆਂ ਨੇ ਆਰਗੇਨਾਈਜ਼ ਕੀਤਾ ਉੱਥੇ ਟੈਕਸਸ ਦੇ ਵਿੱਚ। ਸੋ ਇਹ ਸਾਰੇ ਜਿਹੜੇ ਬੰਦੇ ਐਕਸਪੋਜ਼ ਹੋਣੇ ਸੀ। ਪਰ ਅਨਫੋਰਚੂਨੇਟ ਪਾਰਟ ਇਹ ਆ ਵੀ ਆਪਣੀਆਂ ਹਜੇ ਵੀ ਬਹੁਤ ਸਾਰੀਆਂ ਗੁਰੂ ਘਰਾਂ ਦੀਆਂ ਕਮੇਟੀਆਂ, ਆਪਣੇ ਸਿੱਖ, ਆਪਣੇ ਪੰਜਾਬੀ ਚੁੱਪ ਬੈਠੇ ਆ, ਤੇ ਲੋਕ ਚੁੱਪ ਚਪੀਤੇ ਜਿਹੜੇ ਆ ਲੁੱਟ ਹੋ ਰਹੇ ਆ। ਲੁੱਟ ਕਿਸ ਤਰ੍ਹਾਂ ਹੋ ਰਿਹਾ? ਉਹਨਾਂ ਦੇ ਟਰੱਕ ਚੋਰੀ ਹੋ ਰਹੇ ਆ, ਟ੍ਰੇਲਰ ਚੋਰੀ ਹੋ ਰਹੇ ਆ, ਉਹਨਾਂ ਦੇ ਟਰੱਕਾਂ 'ਚ ਡਰੱਗ ਢੋਈ ਜਾ ਰਹੀ ਹੈਗੀ ਆ। ਬਦਨਾਮ ਜਿਹੜੀ ਆ ਉਹ ਸਿੱਖ ਕੌਮ ਹੋ ਰਹੀ ਹੈਗੀ ਆ। ਸ਼ਰੇਆਮ RCMP ਨੇ ਕਿਹਾ ਵੀ ਕਿਹੜੇ ਕੰਮ ਬਿਸ਼ਨੋਈ ਗੈਂਗ ਉਹ ਕਰ ਰਿਹਾ, ਕੰਟਰੈਕਟ ਕਿਲਿੰਗ ਕਿਸ ਤਰ੍ਹਾਂ ਉਹ ਕਰ ਰਿਹਾ ਹੈਗਾ। ਸੋ ਸਭ ਤੋਂ ਜਿਹੜੀ ਮਾੜੀ ਗੱਲ ਇਹ ਆ ਵੀ ਜਿਹੜਾ ਕੈਨੇਡਾ ਦਾ ਮੀਡੀਆ ਆ, ਉਹ ਉੱਥੇ ਦੇ ਪੰਜਾਬੀ ਮੀਡੀਆ, ਮੈਂ ਕਹਿੰਦਾ ਆਪਣੇ ਪੰਜਾਬੀਆਂ ਨੂੰ ਉਕਸਾ ਰਿਹਾ ਆ ਅਮਰੀਕਾ ਦੇ ਉਲਟ। ਬਹੁਤ ਸਾਰੇ ਤੁਸੀਂ ਸ਼ੋਅ ਦੇਖੋਗੇ, ਉਹਨਾਂ 'ਚ ਉਹ ਕਹੂਗੇ ਵੀ ਦੇਖੋ ਜੀ ਟਰੰਪ ਨੇ ਆਹ ਕਰ ਦਿੱਤਾ, ਉਹ ਕਰ ਦਿੱਤਾ। ਵੀ ਟਰੰਪ ਨੇ ਜਾਂ ਅਮਰੀਕਾ ਦੀ ਸਰਕਾਰ ਨੇ ਕੋਈ ਕੈਨੇਡਾ ਦਾ ਬੰਦਾ ਤਾਂ ਨਹੀਂ ਮਾਰਿਆ ਨਾ, ਕੈਨੇਡਾ ਤੋਂ ਕਿਸੇ ਤਰ੍ਹਾਂ ਦੀ ਐਕਸਟੋਰਸ਼ਨ ਤਾਂ ਨਹੀਂ ਕੀਤੀ ਹੈਗੀ, ਬਲਕਿ ਜਿਹੜੀ ਡਰੱਗ ਕਈ ਵਾਰੀ ਟਰੱਕਾਂ 'ਚ ਆਈ ਆ ਉਹ ਅਮਰੀਕਾ ਦੀ ਸਰਕਾਰ ਨੇ ਫੜੀ ਹੈਗੀ, ਕੈਨੇਡਾ ਵੱਲੋਂ ਆਈ ਹੈਗੀ ਆ। ਸੋ ਕੈਨੇਡਾ ਦੀ ਸਰਕਾਰ ਨੂੰ ਅਮਰੀਕਾ ਦੀ ਸਰਕਾਰ ਨਾਲ ਰਲ ਕੇ ਜਿਹੜਾ ਆ ਟੈਰਿਫਸ ਨੂੰ ਲੈ ਕੇ ਗੱਲਬਾਤ ਕਰਨੀ ਚਾਹੀਦੀ ਆ, ਨਾ ਕਿ ਏਡੀ ਦੂਰ ਹਜ਼ਾਰਾਂ ਮੀਲ ਦੂਰ ਜਾ ਕੇ ਉਸ ਸਰਕਾਰ ਦੇ ਨਾਲ ਜਿਹੜੀ ਸ਼ਰੇਆਮ ਕੈਨੇਡੀਅਨ ਸਿਟੀਜ਼ਨਸ ਨੂੰ, ਅਮਰੀਕਨ ਸਿਟੀਜ਼ਨਸ ਨੂੰ ਮਾਰਨ ਦੇ ਵਿੱਚ ਇਨਵੋਲਵ ਆ, ਉਹਨਾਂ ਆਰਗੇਨਾਈਜੇਸ਼ਨਸ ਦੇ ਨਾਲ ਜਿਹੜੀਆਂ ਹੁਣ ਕੈਨੇਡਾ ਦੇ ਵਿੱਚ ਟੈਰਰਿਸਟ ਆਰਗੇਨਾਈਜੇਸ਼ਨ ਡਿਕਲੇਅਰ ਕਰ ਦਿੱਤੀਆਂ ਗਈਆਂ, ਉਹਨਾਂ ਨਾਲ ਕਿਸੇ ਤਰ੍ਹਾਂ ਦਾ ਜਿਹੜਾ ਸਮਝੌਤਾ ਹੈ ਉਹ ਕਰਨਾ ਚਾਹੀਦਾ ਹੈ। ਜੀ ਬਿਲਕੁਲ। ਸੋ ਜਿਹੜਾ ਹੁਣ ਨਿਊਜ਼ੀਲੈਂਡ ਦੇ ਵਿੱਚ ਵੀ ਨਾਲ ਮੈਂ ਜੋੜ ਕੇ ਗੱਲ ਨੂੰ ਜਿਹੜਾ ਕਰ ਰਿਹਾ, ਜਿਹੜਾ ਨਿਊਜ਼ੀਲੈਂਡ ਦੇ ਵਿੱਚ ਨਗਰ ਕੀਰਤਨਾਂ ਦਾ ਵਿਰੋਧ ਆ, ਜਿਹੜਾ ਬ੍ਰਾਇਨ ਟਾਕਾਨੀਕੀ ਜੋ ਵੀ ਉਹਦਾ ਨਾਂ ਹੈਗਾ ਆ, ਉਹ ਇੰਡੀਅਨ ਸਰਕਾਰ ਦੇ ਇੰਡੀਅਨ ਜਿਹੜੇ 15 ਅਗਸਤ ਦੇ ਫੰਕਸ਼ਨ ਆ, ਤੇ ਉਹਦੀ ਘਰ ਵਾਲੀ ਜਿਹੜੇ ਜਾਂਦੇ ਰਹੇ ਆ, ਉਹਦੀ ਜਿਹੜੇ ਲਫ਼ਜ਼ ਤੁਸੀਂ ਸੁਣ ਲਓ। ਉਹਨੇ ਦੂਜੀ ਵਾਰੀ ਫਿਰ ਨਗਰ ਕੀਰਤਨ ਦਾ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ, ਬਹੁਤ ਬੁਰੀ ਤਰੀਕੇ ਦੇ ਨਾਲ ਅਸਫਲ ਜਿਹੜਾ ਹੋ ਰਿਹਾ। ਉਹਦੀਆਂ ਗੱਲਾਂ ਹੀ ਜਿਹੜੇ ਭਾਰਤ ਸਰਕਾਰ ਦੇ ਪ੍ਰੋਪੇਗੰਡੇ ਨੂੰ ਜਿਹੜੀਆਂ ਪ੍ਰਮੋਟ ਕਰਦੀਆਂ, ਜਿਹੜੀਆਂ ਉਹ ਨਜ਼ਰ ਆ ਰਹੀਆਂ। ਤੁਸੀਂ ਇਹ ਦੇਖੋ ਵੀ ਇਸ ਮੌਕੇ ਇੱਕ ਬੜੇ ਸਟਲ ਤਰੀਕੇ ਦੇ ਨਾਲ ਭਾਰਤ ਦੀ ਜਿਹੜੀ ਸਰਕਾਰ ਆ ਉਹ ਕੰਮ ਕਰ ਰਹੀ ਆ। ਰੀਸੈਂਟਲੀ ਨਵੇਂ ਜਿਹੜੇ ਪੋਡਕਾਸਟ ਆ ਉਹ ਬੜੇ ਸ਼ੁਰੂ ਹੋਏ ਆ, ਉਹ ਬਾਰ-ਬਾਰ ਉਸ ਚੀਜ਼ ਨੂੰ ਫਿਰ ਦੁਹਰਾ ਰਹੇ ਆ। ਜਿੱਦਾਂ ਆਪਾਂ ਥੋੜੇ ਦਿਨ ਪਹਿਲਾਂ ਵੀ ਗੱਲ ਕੀਤੀ ਸੀ ਨਾ, ਜਦੋਂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੇ ਜਿਹੜੇ ਉਹ ਦਿਨ ਸੀਗੇ, ਉਹਨਾਂ ਦਾ ਸ਼ਹੀਦੀ ਗੁਰਪੁਰਬ ਸੀਗਾ, ਉਸ ਟਾਈਮ ਦੇ ਉੱਤੇ ਗੁਰੂ ਸਾਹਿਬ ਨੂੰ ਰਾਸ਼ਟਰਵਾਦ ਦੇ ਵਿੱਚ ਤਿਰੰਗੇ 'ਚ ਲਪੇਟਣ ਦੀ ਪੂਰੀ ਕੋਸ਼ਿਸ਼ ਆ। ਇਹ ਜਿਹੜੇ ਨਵੇਂ ਪੋਡਕਾਸਟ ਤੇ ਨਵੀਂ ਜਿਹੜੀ ਤਰੀਕੇ ਦੇ ਨਾਲ, ਸੂਖਮ ਤਰੀਕੇ ਦੇ ਨਾਲ ਤੁਹਾਡੇ ਮਨਾਂ ਦੇ ਵਿੱਚ ਇਹ ਦੁਬਾਰਾ ਤੋਂ ਇਹ ਚੀਜ਼ ਜਿਹੜੀ ਉਹ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਸਿੱਖ ਹਿੰਦੂਆਂ ਦੇ ਨਾਲੋਂ ਵੱਖਰੇ ਨਹੀਂ, ਸਿੱਖ ਤਾਂ ਹਿੰਦੂਆਂ ਦੀ ਰੱਖਿਆ ਦੇ ਲਈ ਆਏ ਆ, ਬਸ ਦੈਟਸ ਇਟ। ਇਹ ਜਿਹੜਾ ਉਹ ਗਲਾਵੇ ਦੇ ਵਿੱਚ ਜਿਹੜਾ ਉਹ ਲੈ ਰਹੇ ਆ, ਬੜੇ ਤਰੀਕੇ ਦੇ ਨਾਲ ਜਿਹੜਾ ਉਹ ਕੰਮ ਚੱਲ ਰਿਹਾ। ਸਿੱਖਾਂ ਨੂੰ ਸੁਚੇਤ ਹੋਣਾ ਚਾਹੀਦਾ, ਸਿੱਖਾਂ ਨੂੰ ਆਪਸੀ ਲੜਾਈਆਂ ਨੂੰ ਪਰੇ ਕਰਦੇ ਹੋਏ, ਤੇ ਇੱਥੋਂ ਤੱਕ ਕਿ ਜਥੇਬੰਦੀਆਂ ਨੂੰ ਵੀ ਇਹ ਦੇਖਣਾ ਚਾਹੀਦਾ ਵੀ ਤੁਹਾਡੇ ਅੰਦਰ ਜਿਹੜੀਆਂ ਜਥੇਬੰਦੀ ਦੇ ਵਿੱਚ ਗੰਦੇ ਅਨਸਰ, ਗੁੰਡੇ ਅਨਸਰ ਬੜੇ ਬੈਠੇ ਆ ਨਾ, ਉਹਨਾਂ ਨੂੰ ਚੱਕ ਕੇ ਬਾਹਰ ਕਰੋ, ਜੇ ਤੁਸੀਂ ਆਪਣੀ ਜਥੇਬੰਦੀ ਤੇ ਆਪਣੀ ਇਸ ਲਹਿਰ ਨੂੰ ਬਚਾ ਕੇ ਰੱਖਣਾ ਚਾਹੁੰਦੇ ਆ। ਨਹੀਂ ਤਾਂ ਫਿਰ ਲੋਕਾਂ ਨੇ ਆਪਸ ਦੇ ਵਿੱਚ ਜੂੜੋ ਜੂੜੀ ਹੋਣਾ ਆ, ਤੇ ਫਿਰ ਤੁਸੀਂ ਕਹਿਣਾ ਵੀ ਨਾਲ ਇਕੱਠੇ ਹੋ ਕੇ ਕਿਉਂ ਨਹੀਂ ਚੱਲਦੇ। ਉਹ ਗੁੰਡੇ ਅਨਸਰ, ਉਹ ਅਸ਼ਲੀਲਤਾ ਦੇ ਨਾਲ ਭਰੇ ਹੋਏ ਜਿਹੜੇ ਲੋਕ ਨੇ, ਉਹਨਾਂ ਨੂੰ ਬਾਹਰ ਕੱਢੋ। ਉਹਨਾਂ ਜਥੇਬੰਦੀਆਂ ਨੂੰ ਇਹ ਬੇਨਤੀ ਆ ਵੀ ਅਦਰਵਾਈਜ਼ ਲੋਕਾਂ ਨੇ ਟੁੱਟਦੇ ਜਾਣਾ ਤੁਹਾਡੇ ਨਾਲੋਂ। ਰੌਲਾ ਟਾਈਮ ਆ, ਇਕੱਠੇ ਹੋ ਕੇ ਇਹਨਾਂ ਦੇ ਖਿਲਾਫ ਭਾਰਤ ਸਰਕਾਰ ਨੂੰ ਦਾ ਜੋ ਇਸ ਟਾਈਮ ਜਲੂਸ ਨਿਕਲ ਰਿਹਾ ਆ, ਵੀ ਉਹ ਦੁਨੀਆ ਨੂੰ ਜਿਹੜਾ ਹੋਰ ਦੱਸੋ, ਉਹਨੂੰ ਹੋਰ ਜਿਹੜਾ ਦੱਸੋ ਤੱਥਾਂ ਦੇ ਆਧਾਰ ਦੇ ਉੱਤੇ ਉਹ ਕਰੋ। ਇਹ ਚੀਜ਼ ਵਕਤ ਜਿਹੜਾ ਉਹ ਆਇਆ ਪਿਆ ਆ, ਤੇ ਆਪਣੀਆਂ ਬਰੂਹਾਂ ਦੇ ਉੱਤੇ ਚੀਜ਼ਾਂ ਜਿਹੜੀਆਂ ਉਹ ਆ ਰਹੀਆਂ ਨੇ, ਤੇ ਆਪਾਂ ਉਹਦਾ ਫਾਇਦਾ ਕਿੱਦਾਂ ਲੈਣਾ, ਇਸ ਦੇ ਲਈ ਜਿਹੜਾ ਸਿਰ ਜੋੜੋ। ਇਹ ਜਿਹੜਾ ਇਸ ਟਾਈਮ ਵੱਡੀ ਜਿਹੜੀ ਇਹ ਚੀਜ਼ ਗੱਲ ਹੈਗੀ ਆ ਜੀ। ਸੋ ਕੈਨੇਡਾ ਦੇ ਬਹੁਤ ਸਾਰੇ ਸਿੱਖ, ਇੱਕ ਮਨਿੰਦਰ ਸਿੰਘ ਹੈਗੇ ਸਿੱਖ ਫੈਡਰੇਸ਼ਨ ਕੈਨੇਡਾ ਦੇ, ਉਹਨਾਂ ਨੇ ਇਹ ਕਿਹਾ ਆ ਵੀ ਅਸੀਂ ਬਾਰ-ਬਾਰ ਕੈਨੇਡਾ ਦੀ ਸਰਕਾਰ ਨੂੰ ਕਹਿੰਦੇ ਰਹੇ ਆ ਵੀ ਭਾਰਤ ਦੀ ਸਰਕਾਰ ਡਾਇਰੈਕਟਲੀ ਇਦਾਂ ਦੀਆਂ ਐਕਟੀਵਿਟੀਜ਼ 'ਚ ਕੈਨੇਡਾ 'ਚ ਇਨਵੋਲਵ ਹੈਗੀ ਆ, ਜਿਹਦੇ ਨਾਲ ਕੈਨੇਡੀਅਨਸ ਦੀ ਲਾਈਫ ਐਂਡੇਂਜਰ ਦੇ ਵਿੱਚ, ਖਤਰੇ 'ਚ ਹੈਗੀ ਆ। ਤੇ ਫੈਡਰਲ ਗਵਰਨਮੈਂਟ ਤੇ ਹੁਣ ਜਿਹੜੀ BC ਦੀ ਗਵਰਨਮੈਂਟ ਆ, ਉਹ ਇਹ ਸਾਰਾ ਕੁਝ ਪਿੱਛੇ ਸਿੱਟ ਕੇ ਭਾਰਤ ਸਰਕਾਰ ਦੇ ਨਾਲ ਜਾ ਕੇ ਜਿਹੜਾ ਆ ਬਿਜ਼ਨਸ ਸਮਝੌਤਾ ਕਰਨ ਨੂੰ ਤਰਲੋ ਮੱਛੀ ਹੋਈ ਪਈ ਹੈਗੀ ਆ। ਸੋ ਇੱਥੇ ਦੇਖੋ, ਜੋ ਕੰਮ ਪੰਜਾਬੀ ਮੂਲ ਦੇ ਜਾਂ ਭਾਰਤੀ ਮੂਲ ਦੇ ਪੱਤਰਕਾਰਾਂ ਨੂੰ, ਜਰਨਲਿਸਟ ਨੂੰ ਵੱਖ-ਵੱਖ ਮੀਡੀਆ ਦੇ ਉੱਤੇ ਕਰਨਾ ਚਾਹੀਦਾ ਸੀ, ਇਦਾਂ ਦੀਆਂ ਰਿਪੋਰਟਸ ਨੂੰ ਅੱਗੇ ਲਿਆ ਕੇ ਵੀ ਤੁਹਾਡੀ ਜਿਹੜੀ ਕਮਿਊਨਿਟੀ ਆ ਉਹਨੂੰ ਇੰਨਾ ਜ਼ਿਆਦਾ ਬਦਨਾਮ ਕੀਤਾ ਜਾ ਰਿਹਾ ਆ,
ਮਾਰਿਆ ਜਾ ਰਿਹਾ, ਲੁੱਟਿਆ ਜਾ ਰਿਹਾ। ਇਹ ਗਲੋਬਲ ਨਿਊਜ਼ ਜਿਹੜਾ ਉੱਥੇ ਦਾ ਬਹੁਤ ਟੌਪ ਦਾ ਨਿਊਜ਼ਪੇਪਰ ਆ, ਉਹਨਾਂ ਦੇ ਸਟੀਵਰਟ ਵੈਲ ਉਹ ਵਧਾਈ ਦੇ ਪਾਤਰ ਆ, ਜਿਨ੍ਹਾਂ ਨੇ ਇਹ ਜਿਹੜੀ ਰਿਪੋਰਟ ਆ ਕੱਢੀ ਹੈਗੀ ਆ, ਤਾਂ ਕਿ ਹੁਣ ਇੰਟਰਨੈਸ਼ਨਲ ਲੈਵਲ ਦੇ ਉੱਤੇ ਪੂਰੀ ਤਰ੍ਹਾਂ ਜਿਹੜਾ ਭਾਰਤ ਸਰਕਾਰ ਆ ਉਹ ਐਕਸਪੋਜ਼ ਹੋ ਰਹੀ ਆ ਕਿ ਕਿਸ ਤਰ੍ਹਾਂ ਇਹ ਮਿਨੋਰਟੀਜ਼ ਨੂੰ ਬਾਹਰਲੇ ਮੁਲਕਾਂ ਦੇ ਵਿੱਚ ਜਾ ਕੇ ਮਾਰ ਰਹੀ ਆ ਗੈਂਗਸਟਰ ਦੇ ਥਰੂ। ਜੀ, ਬ੍ਰੇਕ ਦਾ ਵਕਤ ਆ, ਹੋਰ ਖਬਰਾਂ ਦੇ ਉੱਤੇ ਨਜ਼ਰ ਮਾਰਾਂਗੇ। ਮਿਲਦੇ ਹਾਂ ਇੱਕ ਕਮਰਸ਼ੀਅਲ ਬ੍ਰੇਕ ਤੋਂ ਬਾਅਦ 'ਚ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ ਅਪਡੇਟ ਅਮਰੀਕਾ ਦੇ ਵਿੱਚ। ਹਰਜੋਤ ਸਿੰਘ ਜੀ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਆਇਆਂ ਨੂੰ ਹਰਜੋਤ ਸਿੰਘ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਦੇ ਉੱਤੇ ਨਜ਼ਰ ਮਾਰਦੇ ਜਾਂਦੇ ਆ, ਇਹ ਭਾਰਤ ਤੇ ਜਿਹੜੇ ਚਾਈਨਾ ਦੇ ਦਰਮਿਆਨ ਇਸ ਮੌਕੇ ਜਿਹੜੀ ਸ਼ਾਸ਼ਕਮ ਵੈਲੀ ਨੂੰ ਲੈ ਕੇ ਰੌਲਾ ਪਿਆ ਹੋਇਆ ਆ। ਸ਼ਾਸ਼ਗਮ ਵੈਲੀ ਨੂੰ ਲੈ ਕੇ ਚਾਈਨਾ ਵਾਲਿਆਂ ਨੇ ਇਹ ਕਿਹਾ ਸੀਗਾ ਵੀ ਭਾਈ ਇਹ ਸਾਡੀ ਟੈਰੀਟਰੀ ਆ, ਸਾਡੀ ਸੰਧੀ ਹੋਈ ਆ ਪਾਕਿਸਤਾਨ ਦੇ ਨਾਲ। ਇਹ ਜਿਹੜੇ ਪਾਕਿਸਤਾਨ ਆਕੂਪਾਈਡ ਕਸ਼ਮੀਰ ਜਿਹੜਾ ਆਖਿਆ ਜਾਂਦਾ ਹੈ, ਜਿਸ ਨੂੰ ਉਸ ਦੇ ਅਧੀਨ ਜਿਹੜੀ ਆਉਂਦੀ ਆ, ਤੇ ਕਹਿੰਦੇ ਚਾਈਨਾ ਵਾਲੇ ਕਹਿੰਦੇ ਵੀ ਪਾਕਿਸਤਾਨ ਨੇ ਸਾਡੇ ਨਾਲ ਸਮਝੌਤਾ ਕੀਤਾ ਆ, ਕਿੰਨੇ ਹਜ਼ਾਰ ਮੀਲ ਵਰਗ ਦਾ ਜਿਹੜਾ ਇਲਾਕਾ ਆ ਉਹ ਉਹਨਾਂ ਨੂੰ ਦਿੱਤਾ ਹੋਇਆ ਆ, ਤੇ ਚਾਈਨਾ ਕਹਿੰਦਾ ਵੀ ਇਹ ਸਾਡੀ ਟੈਰੀਟਰੀ ਆ, ਸਾਨੂੰ ਬਿਲੋਂਗ ਕਰਦੀ ਆ, ਤੇ ਅਸੀਂ ਇਸ ਦੇ ਉੱਤੇ ਇਨਫਰਾਸਟ੍ਰਕਚਰ ਪ੍ਰੋਜੈਕਟ ਆ ਉਹ ਬਣਾਵਾਂਗੇ। ਇਹ ਤਕਰੀਬਨ 9:45 ਵਜੇ ਹਰਜੋਤ ਸਿੰਘ ਜੀ ਚਾਈਨਾ ਦੀ ਮਿਨਿਸਟਰੀ ਜਿਹੜੀ ਫੋਰਨ ਮਿਨਿਸਟਰੀ ਉਹਨੇ ਬਿਆਨ ਦਿੱਤਾ, ਤੇ ਉਹਦੇ ਅੱਧੇ ਪੌਣੇ ਘੰਟੇ ਬਾਅਦ ਭਾਰਤ ਦੀ ਫੋਰਨ ਮਿਨਿਸਟਰੀ ਨੇ ਵੀ ਬਿਆਨ ਜਿਹੜਾ ਉਹ ਦਿੱਤਾ। ਉਹਨਾਂ ਨੇ ਵੀ ਸਖਤ ਸ਼ਬਦਾਂ 'ਚ ਇਸ ਦੀ ਵਿਰੋਧਤਾ ਜਿਹੜੀ ਇੱਕ ਹਿਸਾਬ ਦੇ ਨਾਲ ਕਰ ਦਿੱਤੀ। ਉਹ ਕਹਿੰਦੇ ਵੀ ਜਿਹੜੀ ਜਿਹੜਾ ਚਾਈਨਾ ਪਾਕਿਸਤਾਨ ਦੀ ਬਾਉਂਡਰੀ ਐਗਰੀਮੈਂਟ 1963 ਵਾਲਾ ਆ, ਉਹ ਕਿਸੇ ਨੇ ਰਿਕੋਗਨਾਈਜ਼ ਨਹੀਂ ਕੀਤਾ, ਤੇ ਨਾ ਹੀ ਕਹਿੰਦੇ ਵੀ ਜਿਹੜਾ ਚਾਈਨਾ ਪਾਕਿਸਤਾਨ ਦਾ ਇਕਨੋਮਿਕ ਕੋਰੀਡੋਰ ਆ ਉਸ ਨੂੰ ਅਸੀਂ ਰੈਕੋਗਨਾਈਜ਼ ਕਰਦੇ ਹਾਂ, ਕਿਉਂਕਿ ਉਹ ਭਾਰਤੀ ਟੈਰੀਟਰੀ ਦੇ ਵਿੱਚੋਂ ਜਿਹੜਾ ਉਹ ਲੰਘਦਾ ਆ ਸ਼ਾਸ਼ਗਮ ਵੈਲੀ ਨੂੰ ਲੈ ਕੇ। ਆਸਕਾਈ ਚਿਨ, ਅਰੁਣਾਚਲ ਪ੍ਰਦੇਸ਼ ਬਾਰਡਰ ਦੇ ਡਿਸਪਿਊਟ ਆਲਰੇਡੀ ਭਾਰਤ ਤੇ ਚਾਈਨਾ ਦੇ ਬਹੁਤ ਜ਼ਿਆਦਾ ਇਸ ਟਾਈਮ ਬਣੇ ਪਏ ਹੈਗੇ ਆ। ਉਸ ਨੂੰ ਲੈ ਕੇ ਹੁਣ ਦੇਖਦੇ ਆ ਕਿ ਕਿਵੇਂ ਜਿਹੜਾ ਬਣਦਾ ਆ। ਇੱਕ ਪਾਸੇ ਚੀਨ ਦੇ ਮੋਹਰੇ ਗੋਡੇ ਟੇਕ ਕੇ ਭਾਰਤ ਜਿਹੜਾ ਆ ਮੋਦੀ ਆ ਉਹ ਵੀ ਬੈਠਾ ਆ, ਕਿਉਂਕਿ ਅਮਰੀਕਾ ਵਾਲੇ ਜਿਹੜੇ ਆ ਟਰੰਪ ਆ ਉਸ ਦਾ ਡੰਡਾ ਸਖਤ ਹੋਇਆ ਪਿਆ ਆ, ਤੇ ਉਸ ਨੂੰ ਕੋਈ ਘਾਹ ਨਹੀਂ ਜਿਹੜਾ ਉਹ ਪਾਇਆ ਜਾ ਰਿਹਾ ਉਸ ਦੇ ਕਰਕੇ। ਤੇ ਹੁਣ ਜਿਹੜੀ ਸ਼ਾਸ਼ਕਮ ਵੈਲੀ ਦਾ ਜਿਹੜਾ ਨਵਾਂ ਰੌਲਾ ਆ ਉਹ ਉੱਥੇ ਪੈ ਚੁੱਕਾ ਹੈਗਾ ਆ। ਸੋ ਦੇਖਦੇ ਆ ਅੱਗੇ ਇਹਦਾ ਨਤਾਰਾ ਕੀ ਹੁੰਦਾ ਆ। ਜਿਹੜਾ ਇਹ ਸੋ ਕਾਲਡ ਆਪਸ ਦੇ ਵਿੱਚ ਜਿਹੜੇ ਬ੍ਰਿਕ ਵਾਲੇ ਆਪਸ ਦੇ ਵਿੱਚ ਹੀ ਹੁਣ ਇੱਕ ਹਿਸਾਬ ਦੇ ਨਾਲ ਲੜ ਰਹੇ ਆ ਹਰਜੋਤ ਸਿੰਘ ਜੀ, ਜਿਸ ਦੇ ਵਿੱਚ ਇੰਡੀਆ ਤੇ ਚਾਈਨਾ ਆ। ਇਹਨਾਂ ਦਾ ਜਿਹੜਾ ਵਿਵਾਦ ਆ ਖਾਸ ਕਰਕੇ ਬਾਰਡਰ ਨੂੰ ਲੈ ਕੇ, ਸਰਹੱਦਾਂ ਨੂੰ ਲੈ ਕੇ, ਉਹ ਵੱਧਦਾ ਹੀ ਜਿਹੜਾ ਉਹ ਜਾ ਰਿਹਾ ਹੈਗਾ ਆ। ਅਗਲੀ ਖਬਰ ਜਿਹੜੀ ਆ, ਟਰੰਪ ਐਡਮਿਨਿਸਟ੍ਰੇਸ਼ਨ ਨੂੰ 2 ਸਟੇਟਾਂ ਨੇ ਜਿਹੜਾ ਆ ਉਹ ਹੁਣ ਸੂ ਕੀਤਾ ਹੈਗਾ, ਮਿਨੇਸੋਟਾ ਤੇ ਇਲੀਨੋਇਸ ਸਟੇਟ ਜਿਹੜੀ ਆ ਸ਼ਿਕਾਗੋ। ਉਹਨਾਂ ਨੇ ਇਹ ਸੂ ਕੀਤਾ ਆ ਵੀ ਟਰੰਪ ਐਡਮਿਨਿਸਟ੍ਰੇਸ਼ਨ ਜੋ ਇਮੀਗ੍ਰੇਸ਼ਨ ਆਪਰੇਸ਼ਨਸ ਕਰ ਰਿਹਾ ਹੈਗਾ, ਇਹ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਆ ਘਬਰਾਹਟ ਵਾਲਾ ਜਿਹੜਾ ਮਾਹੌਲ ਆ ਉਹ ਡਰ ਵਾਲਾ ਮਾਹੌਲ ਪੈਦਾ ਕਰ ਰਿਹਾ ਹੈਗਾ। ਪਿਛਲੇ ਦਿਨਾਂ ਦੇ ਵਿੱਚ ਇੱਕ ਬੀਬੀ ਦੀ ਜਿਹੜੀ ਗੋਲੀਆਂ ਮਾਰ ਕੇ ਮੌਤ ਹੋਈ ਸੀ ਆਈਸ ਦੇ ਏਜੰਟਸ ਵੱਲੋਂ। ਉਸ ਤੋਂ ਬਾਅਦ ਜਿਹੜਾ ਆ ਅਮਰੀਕਾ ਦੇ ਵਿੱਚ 1000 ਤੋਂ ਵੱਧ ਜਗ੍ਹਾ ਦੇ ਉੱਤੇ ਵੱਡੀ ਗਿਣਤੀ ਦੇ ਵਿੱਚ ਪ੍ਰੋਟੈਸਟ ਹੋਏ, ਤੇ ਉਹ ਹੁਣ ਵੱਧਦੇ ਹੀ ਜਾ ਰਹੇ ਆ। ਉਹ ਤੋਂ ਬਾਅਦ ਓਰੇਗਨ ਦੇ ਵਿੱਚ ਇੱਕ ਹਸਬੈਂਡ ਵਾਈਫ ਉਹਨਾਂ ਦੇ ਉੱਤੇ ਵੀ ਜਿਹੜੀਆਂ ਗੋਲੀਆਂ ਚੱਲੀਆਂ ਗਈਆਂ ਸੀ ਆਈਸ ਵੱਲੋਂ, ਤੇ ਦੂਸਰੇ ਪਾਸੇ ਆਈਸ ਵਾਲਿਆਂ ਦੇ ਨਾਲ ਵੀ ਕਈ ਜਗ੍ਹਾ ਦੇ ਉੱਤੇ ਧੱਕਾ ਹੋ ਰਿਹਾ, ਉਹਨਾਂ ਦੇ ਉੱਤੇ ਬੋਤਲਾਂ ਸਿੱਟੀਆਂ ਜਾ ਰਹੀਆਂ, ਉਹਨਾਂ ਨੂੰ ਸੌਣ ਨਹੀਂ ਦਿੱਤਾ ਜਾ ਰਿਹਾ। ਮਿਨੇਸੋਟਾ ਦੇ ਵਿੱਚ ਜਿਹੜੇ ਹੋਟਲਾਂ 'ਚ ਰਹਿੰਦੇ ਸੀ ਉੱਥੇ ਸਾਰੀ ਰਾਤ ਜਿਹੜੇ ਢੋਲ ਵਜਾਉਂਦੇ ਰਹੇ ਪ੍ਰੋਟੈਸਟਰਸ। ਸੋ ਜਿਹੜਾ ਕਾਫੀ ਮਾਹੌਲ ਆ ਉਹ ਆਪਾਂ ਖਰਾਬ ਹੀ ਕਹਿ ਸਕਦੇ ਬਣਿਆ ਹੋਇਆ ਹੈਗਾ। ਉਸ ਨੂੰ ਦੇਖਦੇ ਹੋਏ ਹੁਣ ਜਿਹੜੇ ਇਲੀਨੋਇਸ ਦੇ ਗਵਰਨਰ ਆ ਜੇਵੀ ਪ੍ਰਿਜ਼ਕਰ, ਉਹਨਾਂ ਨੇ ਇਹ ਕਿਹਾ ਆ ਵੀ ਅਸੀਂ ਜੋ ਦੇਖ ਰਹੇ ਆ ਫੈਡਰਲ ਏਜੰਟਸ ਬੜੇ ਧੱਕੇ ਦੇ ਨਾਲ ਟੈਰਰਾਈਜ਼ ਕਰ ਰਹੇ ਆ ਕਮਿਊਨਿਟੀਜ਼ ਨੂੰ, ਨੇਬਰਹੁੱਡਸ ਨੂੰ, ਤੇ ਹਾਰਰ ਵਾਂਗ ਅਸੀਂ ਇਸ ਨੂੰ ਦੇਖ ਰਹੇ ਹੈਗੇ ਆ। ਜੋ ਕੁਝ ਮਿਨੇਐਪਲਸ ਤੇ ਸੈਂਟ ਪਾਲ ਜੋ ਮਿਨੇਸੋਟਾ ਦੇ ਵਿੱਚ ਉੱਥੇ ਵਾਪਰਿਆ ਹੈਗਾ। ਇਸ ਕਰਕੇ ਜਿਹੜੀ ਫੈਡਰਲ ਗਵਰਨਮੈਂਟ ਆ, ਇਹਦਾ ਕੰਮ ਇਹ ਨਹੀਂ ਹੈ ਵੀ ਲੋਕਾਂ ਦੇ ਵਿੱਚ ਜਾ ਕੇ ਇੱਕ ਤਰ੍ਹਾਂ ਉਹਨਾਂ ਨੂੰ ਟੈਰਰਾਈਜ਼ ਕਰਨਾ। ਜੇ ਉਹਨਾਂ ਨੇ ਕਿਸੇ ਬੰਦੇ ਨੂੰ ਅਰੈਸਟ ਕਰਨਾ ਆ, ਜੇ ਲੋਕਲ ਜਿਹੜੀ ਪੁਲਿਸ ਆ ਉਹਦੇ ਨਾਲ ਰਲ ਕੇ ਜਿਹਦੇ ਅਗੇਂਸਟ ਵਾਰੰਟਸ ਹੈਗੇ ਆ, ਉਹ ਆਪਾਂ ਉਹਨਾਂ ਦਾ ਸਾਥ ਦੇਣ ਲਈ ਤਿਆਰ ਹੈਗੇ ਆ। ਪਰ ਦੂਸਰੇ ਪਾਸੇ ਜਿਸ ਤਰ੍ਹਾਂ ਆਪਾਂ ਤੁਹਾਨੂੰ ਪਿਛਲੇ ਦਿਨਾਂ 'ਚ ਦੱਸਿਆ ਸੀ ਵੀ 2000 ਤੋਂ ਵੱਧ ਆਈਸ ਦੇ ਏਜੰਟਸ ਇਸ ਟਾਈਮ ਮਿਨੇਐਪਲਸ ਦੇ ਵਿੱਚ ਕੰਮ ਕਰ ਰਹੇ ਆ, ਜੋ ਡੋਰ ਟੂ ਡੋਰ ਵੀ ਜਾ ਰਹੇ ਹੈਗੇ। ਈਵਨ ਕਹਿੰਦੇ ਕਈ ਜਗ੍ਹਾ ਤੇ ਉਹਨਾਂ ਕੋਲ ਵਾਰੰਟਸ ਨਹੀਂ ਹੈਗੇ, ਡੋਰ ਭੰਨ ਕੇ ਵੀ ਉਹ ਲੋਕਾਂ ਨੂੰ ਘਰਾਂ 'ਚੋਂ ਖਿੱਚ ਰਹੇ ਹੈਗੇ ਆ। ਸੋ ਇਸ ਨੂੰ ਦੇਖਦੇ ਹੋਏ ਦੋਨਾਂ ਹੀ ਸਟੇਟਾਂ ਦੇ ਅਟਾਰਨੀ ਜਨਰਲਸ ਵੱਲੋਂ ਜੋ ਫੈਡਰਲ ਸਰਕਾਰ ਆ ਉਸ ਦੇ ਅਗੇਂਸਟ ਤੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਜੋ ਸੈਕਟਰੀ ਕ੍ਰਿਸਟੀ ਨੋਇਮ ਆ, ਉਹਨਾਂ ਦੇ ਅਗੇਂਸਟ ਜਿਹੜਾ ਲਾ ਸੂਟ ਆ ਉਹ ਫਾਈਲ
ਕੀਤਾ ਗਿਆ ਹੈਗਾ ਆ। ਕਹਿੰਦੇ ਵੀ ਇਹ ਜਿਹੜਾ ਇਮੀਗ੍ਰੇਸ਼ਨ ਆਪਰੇਸ਼ਨ ਚੱਲ ਰਿਹਾ ਹੈਗਾ ਆਈਸ ਵੱਲੋਂ, ਇਹ 10th ਅਮੈਂਡਮੈਂਟ ਦੀ ਵਾਇਓਲੇਸ਼ਨ ਹੈਗੀ ਆ। ਜੀ। ਉਧਰ ਜਿਹੜੇ ਜਸਟਿਸ ਡਿਪਾਰਟਮੈਂਟ ਦਾ ਸਿਵਲ ਰਾਈਟ ਡਿਵੀਜ਼ਨ ਆ, ਉਸ ਦੇ ਵਿੱਚ ਮਾਸ ਰੈਜ਼ਿਗਨੇਸ਼ਨ ਹੋ ਰਹੇ ਆ, ਇਸੇ ਹੀ ਮਿਨੀਐਪੋਲਿਸ ਦੇ ਵਿੱਚ ਜੋ ਘਟਨਾਕ੍ਰਮ ਚੱਲ ਰਿਹਾ ਆ ਉਸ ਨੂੰ ਲੈ ਕੇ। ਕਈ ਜਿਹੜੇ ਕਰੀਅਰ ਪ੍ਰੋਸੀਕਿਊਟਰਸ ਆ ਜਸਟਿਸ ਡਿਪਾਰਟਮੈਂਟ ਦੇ ਸਿਵਲ ਰਾਈਟ ਡਿਵੀਜ਼ਨ ਦੇ, ਉਹਨਾਂ ਨੇ ਅੱਜ ਜਿਹੜੇ ਰੈਜ਼ਿਗਨੇਸ਼ਨ ਅਨਾਉਂਸ ਕੀਤੇ ਆ। ਉਹ ਕਹਿੰਦੇ ਵੀ ਕੀ ਚੱਕਰ ਆ ਵੀ ਜਿਹੜੀ ਫੇਟਲ ਸ਼ੂਟਿੰਗ ਹੋਈ ਆ ਰਨੇ ਗੁੱਡ ਦੀ ਆਈਸ ਦੇ ਏਜੰਟ ਦੇ ਦੁਆਰਾ, ਉਹਦੀ ਕੋਈ ਸਿਵਲ ਰਾਈਟ ਪ੍ਰੋਬ ਕਿਉਂ ਨਹੀਂ ਜਿਹੜੀ ਉਹ ਹੋ ਰਹੀ, ਉਹਦੀ ਜਾਂਚ ਜਿਹੜੀ ਆ ਸਿਵਲ ਰਾਈਟ ਦੇ ਪੱਖ ਤੋਂ ਕਿਉਂ ਜਿਹੜੀ ਉਹ ਨਹੀਂ ਕੀਤੀ ਜਾ ਰਹੀ ਹੈਗੀ। ਸੋ ਘੱਟੋ ਘੱਟ 6 ਜਿਹੜੇ ਵਕੀਲ ਨੇ ਜਿਹੜੇ ਡਿਪਾਰਟਮੈਂਟ ਆਫ ਜਸਟਿਸ ਦੇ ਸਿਵਲ ਰਾਈਟ ਡਿਵੀਜ਼ਨ ਦੇ ਅੰਡਰ ਆਉਂਦੇ ਆ। ਸਿਵਲ ਰਾਈਟ ਡਿਵੀਜ਼ਨ ਨੂੰ ਹਰਮੀਤ ਢਿੱਲੋਂ ਰਨ ਜਿਹੜੀ ਉਹ ਕਰਦੇ ਨੇ। ਉਹਨਾਂ ਦੇ ਅੰਡਰ ਜਿਹੜੇ 6 ਵਕੀਲ ਆ ਉਹ ਅਸਤੀਫਾ ਜਿਹੜਾ ਦੇ ਗਏ ਆ, ਵੀ ਕਹਿੰਦੇ ਵੀ ਸਿਵਲ ਰਾਈਟ ਡਿਵੀਜ਼ਨ ਵਾਲਿਆਂ ਨੇ ਕੋਈ ਇਸ ਦੇ ਵਿੱਚ ਕਾਰਵਾਈ ਨਹੀਂ ਕੀਤੀ ਹੈਗੀ। ਸੋ ਇਹਦੇ ਬਾਰੇ ਪਹਿਲਾਂ ਹੀ ਜਿਹੜੀਆਂ ਕਨਸੋਹਾਂ ਆ ਉਹ ਜਿਹੜੀਆਂ ਚੱਲ ਰਹੀਆਂ ਸੀਗੀਆਂ। ਆਈਸ ਦਾ ਅਫਸਰ ਜਿਸ ਨੇ ਰਨੇ ਗੁੱਡ ਨੂੰ ਮਾਰਿਆ, ਉਸ ਨੂੰ ਆਇਡੈਂਟੀਫਾਈ ਕੀਤਾ ਗਿਆ ਆ ਜੋਨਥਨ ਰੌਸ ਦੇ ਨਾਮ ਦੇ ਹੇਠਾਂ। ਸੋ ਕਹਿੰਦੇ ਵੀ ਇਹ ਉਹੀ ਬੰਦਾ ਆ ਜਿਸ ਨੂੰ ਇੱਕ ਵਾਰੀ ਇਹ ਗ੍ਰਿਫਤਾਰ ਕਰਨ ਗਿਆ ਸੀ ਕਿਸੇ ਜਾਣੇ ਨੂੰ, ਤਾਂ ਇਹਨੂੰ ਕਾਰ ਦੇ ਨਾਲ ਧੋਇਆ ਗਿਆ ਸੀਗਾ ਬਲੂਮਿੰਗਟਨ ਮਿਨੇਸੋਟਾ ਦੇ ਵਿੱਚ 6 ਮਹੀਨੇ ਪਹਿਲਾਂ ਵੀ। ਸੋ ਇਸ ਨੇ ਇਸ ਵਾਰ ਜਿਹੜੀਆਂ ਉਹ ਗੋਲੀਆਂ ਚਲਾਈਆਂ ਸੀਗੀਆਂ। ਸੋ ਹੁਣ 6 ਜਿਹੜੇ ਵਕੀਲ ਨੇ ਸਿਵਲ ਰਾਈਟ ਡਿਵੀਜ਼ਨ ਦੇ ਜਸਟਿਸ ਡਿਪਾਰਟਮੈਂਟ ਦੇ, ਉਹਨਾਂ ਨੇ ਕੋਈ ਐਕਸ਼ਨ ਨਾ ਹੋਣ ਕਰਕੇ, ਕੋਈ ਜਾਂਚ ਸ਼ੁਰੂ ਨਾ ਹੋਣ ਕਰਕੇ ਇਹ ਅਸਤੀਫਾ ਜਿਹੜਾ ਉਹ ਦੇ ਦਿੱਤਾ ਹੈ। ਪਹਿਲੀ ਵਾਰ ਨਹੀਂ ਆ, ਜਸਟਿਸ ਡਿਪਾਰਟਮੈਂਟ ਦੇ ਵਿੱਚ ਪਹਿਲਾਂ ਵੀ ਕਈ ਅਸਤੀਫੇ ਜਿਹੜੇ ਆ ਉਹ ਹੋ ਚੁੱਕੇ ਆ। ਕਈ ਜਿਹੜੇ ਕਰੀਅਰ ਪ੍ਰੋਸੀਕਿਊਟਰਸ ਆ ਉਹ ਜਿਹੜੇ ਪੈਮ ਬੌਂਡੀ ਤੇ ਜਿਹੜੀ ਸਰਕਾਰ ਆ ਉਸ ਤੇ ਉਲਟ ਆਏ ਆ ਵੀ ਕਿਸ ਤਰੀਕੇ ਦੇ ਨਾਲ ਕਹਿੰਦੇ ਜੀ ਤੁਸੀਂ ਇਸ ਪੂਰੇ ਡਿਪਾਰਟਮੈਂਟ ਨੂੰ ਪੋਲਿਟਿਸਾਈਜ਼ ਕਰ ਰਹੇ ਹੈਗੇ ਆ। ਸੋ ਦੇਖੋ ਅੱਗੇ ਕੀ ਬਣਦਾ ਹੈ। ਇਹਨਾਂ ਰੈਜ਼ਿਗਨੇਸ਼ਨਸ ਦਾ, ਅਸਤੀਫਿਆਂ ਦਾ ਕੋਈ ਅਸਰ ਪੈਂਦਾ ਆ, ਕੋਈ ਜਾਂਚ ਸ਼ੁਰੂ ਹੁੰਦੀ ਆ ਜਾਂ ਨਹੀਂ। ਸੋ ਇਹਦੇ ਨਾਲ ਹੀ ਰਿਲੇਟਡ ਖਬਰ ਹੈਗੀ ਆ ਵੀ ਇੱਕ ਅਮਰੀਕਾ ਦਾ ਬਹੁਤ ਹੀ ਅਮੀਰ ਬੰਦਾ ਜੋ ਚਿਪੋਟਲੇ ਦਾ ਮਾਲਕ ਹੈਗਾ ਆ, ਐਕਮੈਨ, ਉਹਨਾਂ ਨੇ $10,000 ਜੋ ਆ ਉਹ ਜੋਨਾਥਨ ਰੌਸ ਜੋ ਆਈਸ ਦਾ ਏਜੰਟ ਆ, ਜਿਨ ਮਾਰਿਆ ਸੀ ਉਸ ਬੀਬੀ ਨੂੰ, ਉਹਦੇ ਲਈ ਗੋ ਫੰਡਮੀ ਦੇ ਪੈਸੇ ਦਿੱਤੇ ਹੈਗੇ ਆ। ਰੇਨੇ ਦੇ $1.5 ਮਿਲੀਅਨ ਤੋਂ ਜ਼ਿਆਦਾ ਪੈਸੇ ਇਕੱਠੇ ਹੋਏ ਆ, ਜਿਹਦੀ ਮੌਤ ਹੋ ਗਈ ਸੀ। ਤੇ ਹੁਣ ਜਿਹੜਾ ਆਈਸ ਦਾ ਏਜੰਟ ਆ ਉਸ ਦੇ ਲਈ ਵੀ ਗੋ ਫੰਡਮੀ ਸ਼ੁਰੂ ਕੀਤਾ ਗਿਆ ਆ। ਤੇ ਉਸ ਨੂੰ ਦੇਖਦੇ ਹੋਏ ਸ਼ੈਰਨ ਵਾਟਸ ਆ ਜੋ, ਉਹਨਾਂ ਨੇ ਇਹ ਕਿਹਾ ਵੀ ਬਹੁਤ ਹੀ ਅਨਫੋਰਚੂਨੇਟ ਹੈਗਾ ਆ ਵੀ ਜਿਹੜੇ ਬੰਦੇ ਨੇ ਇੱਕ 3 ਬੱਚਿਆਂ ਦੀ ਮਾਂ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ, ਤੇ ਉਹਦੇ ਲਈ ਚਿਪੋਟਲੇ ਦਾ ਮਾਲਕ ਜਿਹੜਾ ਆ ਉਹ $10,000 ਗੋ ਫੰਡਮੀ ਨੂੰ ਦੇ ਰਿਹਾ ਹੈਗਾ ਆ। ਸੋ ਸਾਨੂੰ ਉਹ ਕਹਿੰਦੇ ਬਈ ਬਾਈਕਾਟ ਕਰਨਾ ਚਾਹੀਦਾ ਹੈਗਾ। ਉਸ ਤੋਂ ਬਾਅਦ ਚਿਪੋਟਲੇ ਦਾ ਕਾਫੀ ਜ਼ਿਆਦਾ ਬਾਈਕਾਟ ਵਾਲਾ ਵੀ ਰੌਲਾ ਇਸ ਵੇਲੇ, ਜਿਸ ਟਾਈਮ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰਦੇ ਹਾਂ, ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਚੱਲ ਰਿਹਾ ਹੈਗਾ। ਉਹਨਾਂ ਨੇ ਇਹ ਕਿਹਾ ਵੀ ਜੋ ਬਿਲ ਐਕਮੈਨ ਆ ਉਹ ਚਿਪੋਟਲੇ ਨਾਲ ਅਫੀਲੀਏਟਡ ਨਹੀਂ ਹੈਗਾ। ਸੋ ਸਮਹਾਉ ਕਿਸੇ ਨੇ ਰਿਲੇਟ ਕਰ ਦਿੱਤਾ ਵੀ ਜਿਹੜਾ ਚਿਪੋਟਲੇ ਦਾ ਮਾਲਕ ਆ ਉਹ ਬਿਲ ਐਕਮੈਨ ਆ, ਪਰ ਚਿਪੋਟਲੇ ਨੇ ਇਹ ਕਿਹਾ ਵੀ ਉਹ ਸਾਡੇ ਨਾਲ ਕਿਸੇ ਤਰ੍ਹਾਂ ਅਫੀਲੀਏਟਡ ਨਹੀਂ ਹੈਗਾ, ਤੇ ਤੁਸੀਂ ਸਾਡਾ ਜਿਹੜਾ ਬਾਈਕਾਟ ਆ ਉਹ ਨਾ ਕਰੋ। ਅੱਜ ਕੱਲ ਜਿਹੜਾ ਕੈਂਸਲ ਕਲਚਰ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਬਹੁਤ ਜ਼ਿਆਦਾ ਕੰਮ ਭਖ ਜਾਂਦਾ ਆ। ਮੀਡੀਆ, ਸੋਸ਼ਲ ਮੀਡੀਆ ਦੇ ਉੱਤੇ ਖਾਸ ਕਰਕੇ ਜਦੋਂ ਕੋਈ ਚਰਚਾ ਚੱਲਦੀ ਆ, ਕੋਈ ਕਿਸੇ ਦੇ ਮਗਰ ਲੱਗਦਾ ਆ, ਤਾਂ ਫਿਰ ਲਾਲਾ ਜਲਦੀ ਜਿਹੜੀ ਉਹ ਹੋ ਜਾਂਦੀ ਆ। ਚਿਪੋਟਲੇ ਆਪਣੇ ਆਪ ਨੂੰ ਜਿਹੜਾ ਹੁਣ ਬਿਲ ਐਕਮੈਨ ਦੇ ਨਾਲੋਂ ਵੱਖਰਾ ਕਰਕੇ ਜਿਹੜਾ ਉਹ ਪੇਸ਼ ਕਰ ਰਿਹਾ ਆ। ਟਰੰਪ ਐਡਮਿਨਿਸਟ੍ਰੇਸ਼ਨ ਨੇ ਟੈਂਪਰੇਰੀ ਪ੍ਰੋਟੈਕਟਡ ਸਰਵਿਸ ਸੋਮਾਲੀਅਨ ਲੋਕਾਂ ਦੇ ਲਈ ਉਸ ਨੂੰ ਖਤਮ ਕਰ ਦਿੱਤਾ ਆ। ਮਿਨੇਸੋਟਾ ਦੇ ਵਿੱਚ ਜੋ ਕੁਝ ਵੀ ਜਿਹੜਾ ਚੱਲ ਰਿਹਾ, ਜਿਹੜਾ ਸੋਮਾਲੀਅਨ ਫਰਾਡ ਨੂੰ ਮੁੱਖ ਤੌਰ ਦੇ ਉੱਤੇ ਪੇਸ਼ ਕਰਕੇ ਹੀ ਜਿਹੜਾ ਉਹ ਕੀਤਾ ਜਿਹੜਾ ਜਾ ਰਿਹਾ ਸੀਗਾ ਵੀ ਇਹਨਾਂ ਦੇ ਦੁਆਰਾ ਬਹੁਤ ਵੱਡੇ ਜਿਹੜੇ ਆ ਫਰਾਡ ਉੱਤੇ ਹੋਏ ਨੇ। ਸੋ ਟਰੰਪ ਐਡਮਿਨਿਸਟ੍ਰੇਸ਼ਨ ਨੇ 2500 ਜਿਹੜੇ ਸੋਮਾਲੀਅਨਸ ਆ ਜਿਨ੍ਹਾਂ ਨੂੰ ਇਹ ਲੀਗਲ ਪ੍ਰੋਟੈਕਸ਼ਨ ਸੀ, ਟੈਂਪਰੇਰੀ ਜਿਹੜੀ ਜਿਹੜੀ TPS ਆ ਉਸ ਨੂੰ ਜਿਹੜਾ ਹੁਣ ਖਤਮ ਕਰ ਦਿੱਤਾ ਹੈ, ਜਿਹਦੇ ਨਾਲ ਇਹ 2500 ਸੋਮਾਲੀਅਨਸ ਡੈਪੋਟੇਸ਼ਨ ਦੇ ਲਈ ਐਲੀਜੀਬਲ ਜਿਹੜੇ ਉਹ ਹੋ ਜਾਣਗੇ। ਯਾਨੀ ਕਿ ਇਹਨਾਂ ਨੂੰ ਡਿਪੋਰਟ ਸਰਕਾਰ ਦੇ ਦੁਆਰਾ ਕੀਤਾ ਜਾ ਸਕਦਾ ਆ, ਕਿਉਂਕਿ ਇਹਨਾਂ ਦੇ TPS ਪ੍ਰੋਗਰਾਮ ਖਤਮ
ਕਰ ਦਿੱਤਾ ਗਿਆ ਆ। ਸੋ ਕਹਿੰਦੇ ਵੀ ਬਹੁਤੇ ਜਿਹੜੇ ਲੋਕ ਜਿਨ੍ਹਾਂ ਨੂੰ TPS ਦੇ ਤਹਿਤ ਵਰਕ ਪਰਮਿਟ ਜਾਂ ਲੀਗਲ ਸਟੇਟਸ ਆ ਉਹ 17 ਮਾਰਚ ਤੱਕ ਮਿਲਿਆ ਹੋਇਆ ਆ ਤੇ ਇਹਦੇ ਅੰਡਰ ਕਹਿੰਦੇ ਵੀ ਇਸ TPS ਪ੍ਰੋਗਰਾਮ ਜਿਹੜਾ ਸੋਮਾਲੀਅਨ ਲੋਕਾਂ ਦੇ ਲਈ ਸੀ ਇਹਦੇ ਵਿੱਚ 2500 ਸੋਮਾਲੀ ਜਿਹੜੇ ਉਹ ਹਨ ਤੇ ਟਰਮੀਨੇਸ਼ਨ ਹੋਣ ਦੇ ਨਾਲ ਇਹ ਜਿਹੜੇ ਵਰਕ ਪਰਮਿਟ ਤੇ ਉਹ ਜਦੋਂ ਖਤਮ ਹੁੰਦੇ ਨੇ ਤੇ ਫਿਰ ਜੇ ਉਹ ਇਹਨਾਂ ਦੇ ਅੜਿੱਕੇ ਆਉਂਦੇ ਨੇ ਆਈਸ ਵਾਲਿਆਂ ਦੇ ਹੱਥ ਆਉਂਦੇ ਨੇ ਤਾਂ ਇਹਨਾਂ ਨੂੰ ਡਿਪੋਰਟ ਕੀਤਾ ਜਾ ਸਕਦਾ ਆ। ਸੋ DHS ਦੇ ਜਿਹੜੇ ਸਕੱਤਰ ਕ੍ਰਿਸਟੀ ਨਿਯਮ ਉਹਨਾਂ ਨੇ ਕਿਹਾ ਵੀ ਟੈਂਪਰੇਰੀ ਮੀਨਸ ਟੈਂਪਰੇਰੀ ਵੀ ਥੋੜੇ ਚਿਰ ਲਈ ਹੁੰਦਾ ਆ। ਕੰਟਰੀ ਕੰਡੀਸ਼ਨ ਕਹਿੰਦੇ ਸੋਮਾਲੀਆ ਦੇ ਵਿੱਚ ਹੁਣ ਇੰਪਰੂਵ ਹੋ ਚੁੱਕੀਆਂ ਆ। ਲਾ ਕਹਿੰਦੇ ਵੀ ਰਿਕੁਆਇਰਮੈਂਟ ਦੇ ਹਿਸਾਬ ਦੇ ਨਾਲ ਜਿਹੜੀਆਂ ਰਿਕੁਆਇਰਮੈਂਟਸ ਆ ਉਹ ਕਾਨੂੰਨ ਦੇ ਹਿਸਾਬ ਦੇ ਨਾਲ ਉਹ ਮੀਟ ਨਹੀਂ ਕਰਦੇ ਵੀ ਇਹਨਾਂ ਨੂੰ TPS ਟੈਂਪਰੇਰੀ ਪ੍ਰੋਟੈਕਟਡ ਸਟੇਟਸ ਆ ਉਹ ਬਰਕਰਾਰ ਜਿਹੜਾ ਰਵੇ। ਸੋ ਇਸ ਲਈ ਜਿਹੜਾ ਹੈ ਉਸ ਨੂੰ ਹੁਣ ਅਸੀਂ ਰੱਦ ਕਰ ਦਿੱਤਾ ਆ ਤੇ ਕਹਿੰਦੇ ਵੀ US ਆਪਣੇ ਜਿਹੜੇ ਨੈਸ਼ਨਲ ਇੰਟਰਸਟ ਆ ਉਸ ਨੂੰ ਮੋਹਰੇ ਰੱਖ ਕੇ ਅਮਰੀਕਨਸ ਨੂੰ ਪਹਿਲਾਂ ਜਿਹੜਾ ਰੱਖਦੇ ਹੋਏ ਇਸ ਫੈਸਲੇ ਨੂੰ ਲਿਆ ਹੈਗਾ। ਜੀ ਬਿਲਕੁਲ, ਇਹ ਸਾਰਾ ਕੁਝ ਉਦੋਂ ਵਾਪਰਿਆ ਜਦੋਂ ਬਹੁਤ ਵੱਡੀ ਸਕੇਲ ਦੇ ਉੱਤੇ ਜਿਹੜਾ ਫਰਾਡ ਆ ਉਹ ਮਿਨੀਐਪੋਲਿਸ ਦੇ ਵਿੱਚ ਪਾਇਆ ਗਿਆ ਸੀ। $9 ਬਿਲੀਅਨ ਦੀ ਫਰਾਡ ਸਕੀਮ ਸੀ ਜਿਹਦੇ ਵਿੱਚ ਮੈਜੋਰਟੀ 'ਚ ਕਹਿੰਦੇ ਵੀ ਸੋਮਾਲੀਅਨ ਮੂਲ ਦੇ ਲੋਕ ਇਨਵੋਲਵ ਸੀਗੇ। ਚਾਈਲਡ ਕੇਅਰ ਸੈਂਟਰਸ ਨੂੰ ਲੈ ਕੇ ਜਾਂ SVA ਲੋਨਸ ਨੂੰ ਲੈ ਕੇ ਵੱਖ-ਵੱਖ ਤਰ੍ਹਾਂ ਦੇ ਕਹਿੰਦੇ ਪਈ ਉਸ ਨੂੰ ਲੈ ਕੇ ਹੀ ਇੰਨਾ ਜ਼ਿਆਦਾ ਜਿਹੜਾ ਆਈਸ ਦਾ ਵੱਡਾ ਆਪਰੇਸ਼ਨ ਚੱਲ ਰਿਹਾ ਆ ਤੇ ਹੁਣ 2471 ਦੇ ਕਰੀਬ ਸੋਮਾਲੀਅਨ ਨੈਸ਼ਨਲਸ ਆ ਜੋ TPS ਦੇ ਅੰਡਰ ਉੱਥੇ ਰਹਿੰਦੇ ਆ ਤੇ ਉਹਨਾਂ ਨੂੰ ਤੇ ਨਾਲ ਦੀ ਨਾਲ 1383 ਦੇ ਕਰੀਬ ਉਹ ਲੋਕ ਆ ਜੋ TPS ਜਿਨ੍ਹਾਂ ਨੇ ਐਪਲੀਕੇਸ਼ਨ ਫਾਈਲ ਕੀਤੀ ਹੋਈ ਆ ਉਹਨਾਂ ਨੂੰ ਟਰੰਪ ਐਡਮਿਨਿਸਟ੍ਰੇਸ਼ਨ ਨੇ ਇਹ ਕਿਹਾ ਆ ਵੀ ਮਾਰਚ 17 ਤੋਂ ਪਹਿਲਾਂ ਇਸ ਮੁਲਕ ਨੂੰ ਅਮਰੀਕਾ ਨੂੰ ਛੱਡ ਕੇ ਚਲੇ ਜਾਓ। ਤੇ 1991 ਦੇ ਵਿੱਚ ਸੋਮਾਲੀਆ ਨੂੰ ਗ੍ਰਾਂਟਡ ਕੀਤਾ ਗਿਆ ਸੀ ਟੈਂਪਰੇਰੀ ਪ੍ਰੋਟੈਕਸ਼ਨ ਕਿਉਂਕਿ ਉੱਥੇ ਸਿਵਲ ਵਾਰ ਚੱਲ ਰਹੀ ਸੀ। ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ ਉਸ ਨੂੰ ਐਕਸਟੈਂਡ ਕਰ ਦਿੱਤਾ ਸੀ ਸਤੰਬਰ 2024 ਤਾਈਂ। ਪਰ ਹੁਣ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਵੀ ਕ੍ਰਿਸਟੀ ਨੋਮੀ ਨੇ ਕਹਿਤਾ ਵੀ ਹੁਣ ਸਾਰਾ ਕੁਝ ਠੀਕ ਆ ਤੁਹਾਡੇ ਮੁਲਕ 'ਚ ਤੇ ਹੁਣ ਤੁਸੀਂ ਜਿਹੜਾ ਵਾਪਸ ਜਾਓ। ਸੋ ਇਹ ਅੱਜ ਜਿਹੜੀ ਆ ਟਰੰਪ ਐਡਮਿਨਿਸਟ੍ਰੇਸ਼ਨ ਵੱਲੋਂ ਡੇਟ ਵੀ ਉਹਨਾਂ ਨੂੰ ਕਹਿ ਦਿੱਤੀ ਗਈ ਆ ਵੀ ਇੰਨੀ ਡੇਟ ਤੱਕ ਤੁਸੀਂ ਅਮਰੀਕਾ ਨੂੰ ਛੱਡ ਕੇ ਇੱਥੋਂ ਚਲੇ ਜਾਓ। ਜੀ ਟ੍ਰੈਜਰੀ ਸਕੱਤਰ ਕਹਿੰਦੇ ਵੀ ਉਹ ਨਾਰਾਜ਼ ਜਿਹੜੇ ਉਹ ਨਜ਼ਰ ਆ ਰਹੇ ਨੇ ਜਿਹੜੀ ਟਰੰਪ ਸਰਕਾਰ ਤੇ ਜਿਹੜੇ ਜਰੋਮ ਪਾਵਲ ਦੇ ਵਿਚਾਲੇ ਜੋ ਇੱਕ ਹਿਸਾਬ ਦੇ ਨਾਲ ਚੱਲ ਰਿਹਾ ਆ। ਜਰੋਮ ਪਾਵਲ ਟਰੰਪ ਹੁਣਾਂ ਦੇ ਆਖੇ ਨਹੀਂ ਲੱਗ ਰਹੇ। ਟਰੰਪ ਹੁਣੀ ਕਹਿੰਦੇ ਵੀ ਮੇਰੇ ਮੁਤਾਬਕ ਸਾਰਾ ਕੁਝ ਜਿਹੜਾ ਕਰੋ ਜਦੋਂ ਮੈਂ ਕਹਿੰਦਾ ਇੰਟਰਸਟ ਰੇਟ ਘਟਾਉਣੇ ਆ ਉਹ ਘਟਾ ਕੇ ਠਾਂ ਕਰੋ। ਪਰ ਜਰੋਮ ਪਾਵਲ ਕਹਿੰਦੇ ਵੀ ਇਦਾਂ ਨਹੀਂ ਹੁੰਦਾ ਇਕਨੋਮੀ ਨੂੰ ਜਿਹੜਾ ਉਹ ਦੇਖਣਾ ਜਿਹੜਾ ਉਹ ਪੈਂਦਾ ਆ ਉਹ ਆਪਣੇ ਤਰਕ ਆ। ਤੇ ਹੁਣ ਜਿਹੜੀ ਅਪਗ੍ਰੇਡੇਸ਼ਨਸ ਚੱਲ ਰਹੀਆਂ ਸੀਗੀਆਂ ਫੈਡ ਦੀਆਂ ਬਿਲਡਿੰਗਸ ਦੀਆਂ ਉਹਦੀ ਜਿਹੜੀ ਦੁਹਾਈ ਪਾ ਕੇ ਟਰੰਪ ਹੁਣਾਂ ਨੇ ਫੈਡ ਦੇ ਚੇਅਰ ਦੇ ਉਲਟ ਇਨਵੈਸਟੀਗੇਸ਼ਨ ਜਿਹੜੀ ਉਹ ਸ਼ੁਰੂ ਕਰਤੀ ਆ। ਜਿਹੜੇ ਬੈਸੈਂਟ ਨੇ ਜੋ ਕਿ ਟ੍ਰੈਜਰੀ ਸਕੱਤਰ ਆ ਉਹ ਇਸ ਗੱਲੋਂ ਨਾਰਾਜ਼ ਆ। ਕਹਿੰਦੇ ਵੀ ਇਹ ਤਾਂ ਨਵਾਂ ਹੀ ਮੈਸ ਜਿਹੜਾ ਉਹ ਤੁਸੀਂ ਕ੍ਰੀਏਟ ਕਰ ਦਿੱਤਾ ਖਲਾਰਾ ਹੀ ਜਿਹੜਾ ਉਹ ਤੁਸੀਂ ਹੁਣ ਪਾ ਕੇ ਜਿਹੜਾ ਉਹ ਬਹਿ ਗਏ ਆ। ਕਹਿੰਦੇ ਵੀ ਇਹਦਾ ਜਿਹੜਾ ਫਾਈਨੈਂਸ਼ੀਅਲ ਫਾਲ ਆਊਟ ਆ ਉਹ ਹੋਰ ਵੀ ਜਿਹੜਾ ਉਹ ਮਾੜਾ ਹੋ ਸਕਦਾ ਆ। ਡਾਲਰ ਕਹਿੰਦੇ ਵੀ ਡ੍ਰੌਪ ਹੋ ਗਿਆ, ਬੌਂਡ ਦੇ ਯੀਲਡ ਜਿਹੜੇ ਉਹ ਡ੍ਰੌਪ ਹੋ ਗਏ ਤੇ ਸੋਨੇ ਦਾ ਭਾਅ ਹੋਰ ਜ਼ਿਆਦਾ ਜਿਹੜਾ ਉਹ ਵੱਧ ਗਿਆ। ਜਿਹੜੀ ਪੋਲੀਟੀਕਲ ਇੰਟਰਫੇਰੈਂਸ ਆ ਫੈਡ ਜਿਹੜੀ ਇੱਕ ਆਜ਼ਾਦ ਸੰਸਥਾ ਆ ਜਿਸ ਦੇ ਉੱਤੇ ਪੋਲੀਟੀਕਲ ਧਿਰਾਂ ਦਾ ਜਿਹੜਾ ਕੋਈ ਕਹਿ ਲਓ ਵੀ ਭਾਰ ਨਹੀਂ ਹੁੰਦਾ ਜਾਂ ਪ੍ਰਭਾਵ ਨਹੀਂ ਹੁੰਦਾ। ਪਰ ਟਰੰਪ ਹੁਣੀ ਡਾਇਰੈਕਟਲੀ ਇਨਵੋਲਵ ਹੋ ਕੇ ਫੈਡ ਨੂੰ ਆਪਣੇ ਇਸ਼ਾਰਿਆਂ ਦੇ ਉੱਤੇ ਜਿਹੜਾ ਉਹ ਚਲਾਉਣਾ ਚਾਹੁੰਦੇ ਆ। ਸੋ US ਅਟਰਨੀ ਜਿਹੜੀ ਜਨੀਨ ਪੀਰੋ ਫੌਕਸ ਨਿਊਜ਼ ਕੰਟਰੀਬਿਊਟਰ ਉਸ ਨੂੰ ਹੁਣ ਉੱਥੇ ਦਾ ਅਟਰਨੀ ਬਣਾਇਆ ਆ ਤੇ ਉਹਦੇ ਥਰੂ ਜਿਹੜਾ ਇਸ ਉਲਟ ਫੈਡ ਦੇ ਉਲਟ ਜਿਹੜੀ ਜਾਂਚ ਆ ਉਹ ਸ਼ੁਰੂ ਕੀਤੀ ਜਿਹੜੀ ਹੋ ਗਈ ਆ। ਜਰੋਮ ਪਾਵਲ ਨੇ ਖੁਦ ਆ ਕੇ ਕੱਲ ਇਹ ਅਨਾਉਂਸ ਕੀਤਾ ਸੀਗਾ ਵੀ ਸਾਨੂੰ ਜਿਹੜਾ US ਅਟਰਨੀ ਆ ਆਫਿਸ ਆ ਉਸ ਦੇ ਦੁਆਰਾ ਇਨਵੈਸਟੀਗੇਸ਼ਨ ਜਿਹੜੀ ਉਹ ਸ਼ੁਰੂ ਕਰ ਦਿੱਤੀ ਜਿਹੜੀ ਹੋ ਗਈ ਆ। ਸੋ ਉਹਨਾਂ ਨੇ ਵੀਡੀਓ ਸਟੇਟਮੈਂਟ ਜਾਰੀ ਕਰਦੇ ਹੋਏ ਕਿਹਾ ਵੀ ਕਿਸੇ ਤਰੀਕੇ ਦਾ ਇਸ ਦੇ ਵਿੱਚ ਕੋਈ ਗਲਤ ਕੰਮ ਨਹੀਂ ਹੋਇਆ ਤੇ ਨਾਲ ਉਹਨਾਂ ਨੇ ਦੋਸ਼ ਲਾਏ ਵੀ ਟਰੰਪ ਸਰਕਾਰ ਜਾਣਬੁੱਝ ਕੇ ਜਸਟਿਸ ਡਿਪਾਰਟਮੈਂਟ ਨੂੰ ਵੈਪਨਾਈਜ਼ ਕਰਕੇ ਹਥਿਆਰਬੰਦ ਕਰਕੇ ਇੱਕ ਹਿਸਾਬ ਦੇ ਨਾਲ ਸਾਡੇ ਉਲਟ ਜਾਂ ਮੇਰੇ ਉਲਟ ਕਹਿੰਦੇ ਵੀ ਖਾਸ ਕਰਕੇ ਜਿਹੜੀ ਉਹ ਵਰਤ ਰਹੀ ਆ ਕਿਉਂਕਿ ਉਹਨਾਂ ਦੇ ਕਹੇ ਇੰਟਰਸਟ ਰੇਟ ਨੂੰ ਜਿਹੜਾ ਉਹ ਲੋਵਰ ਨਹੀਂ ਕੀਤਾ ਜਾ ਰਿਹਾ। ਸਟਾਕ ਮਾਰਕੀਟ ਰਿਕਾਰਡ ਹਾਈ, ਘਰਾਂ ਦੇ ਪ੍ਰਾਈਸ ਰਿਕਾਰਡ ਹਾਈ, ਇਹ ਸਾਰੀਆਂ ਰਾਜਕਨਵੀਰ ਸਿੰਘ ਜੀ ਇਨਫਲੇਸ਼ਨ ਹਾਂਜੀ ਹਨਾ ਵੀ ਉਹ ਰਿਕਾਰਡ ਹਾਈ। ਇੰਟਰਸਟ ਰੇਟ ਘਟਾ ਦੋ ਤੇ ਰੈਸਿਪੀ ਫॉर ਡਿਜ਼ਾਸਟਰ
ਕਹਿੰਦੇ ਵੀ ਇਹ ਬਣ ਜਾਣੀ ਆ। ਸੋ ਗਾਹ ਜ਼ਿਆਦਾ ਹੀ ਜਿਹੜਾ ਉਹ ਪੈ ਜਾਣਾ ਆ। ਸੋ ਟਰੰਪ ਹੁਣੀ ਪਤਾ ਨਹੀਂ ਕਿਸ ਹਿਸਾਬ ਦੇ ਨਾਲ ਜਿਹੜਾ ਉਹ ਸੋਚ ਰਹੇ ਆ। ਸੈਨੇਟਰ ਟੌਮ ਟਿਲਿਸ ਨੇ ਤਾਂ ਜਿਹੜਾ ਉਹ ਕਹਿ ਦਿੱਤਾ ਵੀ ਜਿੰਨੀ ਦੇਰ ਤੱਕ ਹੁਣ ਕੇਸ ਦਾ ਨਿਤਾਰਾ ਨਹੀਂ ਹੁੰਦਾ, ਆਪਾਂ ਕੋਈ ਵੀ ਜਿਹੜੀ ਪਾਵਲ ਦੀ ਰਿਪਲੇਸਮੈਂਟ ਆ ਉਸ ਨੂੰ ਆਪਾਂ ਨਹੀਂ ਲਾਉਣਾ। ਇਨਫੈਕਟ ਬਲੌਕ ਕਹਿੰਦੇ ਵੀ ਉਹ ਕਰਾਂਗੇ, ਕਿਉਂਕਿ ਹੁਣ ਇਨਵੈਸਟੀਗੇਸ਼ਨ ਸ਼ੁਰੂ ਹੋ ਚੁੱਕੀ ਆ। ਜੀ। ਬਿਲਕੁਲ, ਹਾਲਾਂਕਿ ਇਹ ਦੱਸਦੇ ਜਾਈਏ ਜਿਹੜੇ ਟਰੇਜਰ ਸੈਕਟਰੀ ਆ, ਉਹਨਾਂ ਨੂੰ ਅਪੁਆਇੰਟ ਵੀ ਪ੍ਰੈਜ਼ੀਡੈਂਟ ਟਰੰਪ ਹੋਣਾ ਨੇ ਪਹਿਲੇ ਐਡਮਿਨਿਸਟ੍ਰੇਸ਼ਨ ਦੇ ਦੌਰਾਨ ਕੀਤਾ ਸੀਗਾ। ਅਮਰੀਕਾ ਦੇ ਵਿੱਚ ਜਿਹੜੀ ਇਨਫਲੇਸ਼ਨ ਆ ਥੋੜ੍ਹੀ ਜਿਹੀ ਕੂਲ ਹੋਈ ਹੈਗੀ ਆ ਦਸੰਬਰ ਮਹੀਨੇ ਦੇ ਵਿੱਚ। ਹਾਲਾਂਕਿ ਇਹ ਫੈਡ ਦਾ ਜਿਹੜਾ ਟਾਰਗੇਟ ਆ ਉਹ ਤੋਂ ਉੱਪਰ ਹੀ ਹੈਗੀ ਆ। ਕੰਜ਼ਿਊਮਰ ਪ੍ਰਾਈਸਿਸ 0.3% ਦਸੰਬਰ ਮਹੀਨੇ ਦੇ ਵਿੱਚ ਪਿਛਲੇ ਮਹੀਨੇ ਨਾਲੋਂ ਅੱਪ ਗਈਆਂ ਹੈਗੀਆਂ। ਲੇਬਰ ਡਿਪਾਰਟਮੈਂਟ ਨੇ ਇਹ ਦੱਸਿਆ ਹੈਗਾ ਆ। ਤੇ ਫੂਡ ਤੇ એનર્ਜੀ ਦੀਆਂ ਜਿਹੜੀਆਂ ਕੈਟਾਗਰੀ ਦੇ ਵਿੱਚ 0.2% ਇਨਕਰੀਜ਼ ਹੋਇਆ ਹੈਗਾ ਆ। ਬਹੁਤ ਸਾਰੇ ਜਿਹੜੇ ਇਕੋਨੋਮਿਸਟ ਆ ਉਹ ਇਹ ਕਹਿ ਰਹੇ ਵੀ ਜਿਹੜੀ ਇਨਫਲੇਸ਼ਨ ਆ ਹਜੇ ਵੀ ਲੱਗਦਾ ਨਹੀਂ ਵੀ ਜਿਹੜੀ ਡਾਊਨ ਜਾਊਗੀ। ਆਪਾਂ ਦੇਖ ਰਹੇ ਹਾਂ ਕਿਸ ਹਿਸਾਬ ਦੇ ਨਾਲ ਜਿਹੜੀਆਂ ਕੀਮਤਾਂ ਆ ਉਹ ਹਰ ਚੀਜ਼ ਦੀਆਂ ਬਹੁਤ ਜ਼ਿਆਦਾ ਆ। ਘਰਾਂ ਦੀਆਂ ਲੈ ਲਓ, ਗਰੋਸਰੀ ਦੀਆਂ ਲੈ ਲਓ, ਹੋਰ ਵੀ ਜਿਹੜਾ ਵੀ ਸਮਾਨ ਆਪਾਂ ਹਰ ਰੋਜ਼ ਯੂਜ਼ ਕਰਦੇ ਹੈਗੇ ਆ। ਗਰੋਸਰੀ ਦੀਆਂ 0.7% ਦਸੰਬਰ ਮਹੀਨੇ ਦੇ ਵਿੱਚ ਪ੍ਰਾਈਸਾਂ ਚੜੀਆਂ ਹੈਗੀਆਂ ਆ। ਕਹਿੰਦੇ ਭਈ ਫੂਡ ਕਾਸਟ ਜਿਹੜੀ ਆ ਉਹ ਇਹਦਾ ਮਤਲਬ ਅੱਪੇ ਹੀ ਰਹਿਣੀ ਹੈਗੀ ਆ। ਸੋ ਆਪਾਂ ਦੇਖਦੇ ਹੀ ਆ ਜਦੋਂ ਰੈਸਟੋਰੈਂਟ ਜਾਂ ਹੋਰ ਕਿਤੇ ਜਾਂਦੇ ਆ ਵੀ ਕਿੰਨੀਆਂ ਕੀਮਤਾਂ ਫੂਡ ਦੀਆਂ ਅੱਪ ਗਈਆਂ ਹੈਗੀਆਂ ਆ। ਜਨਵਰੀ ਦੇ ਵਿੱਚ ਜਿਹੜੀ ਇਨਫਲੇਸ਼ਨ ਸੀ ਉਹ ਕਾਫੀ ਹਾਈ ਸੀਗੀ। ਇੱਕ ਟਾਈਮ ਦੇ ਉੱਤੇ ਤਾਂ 7% ਦੇ ਲਾਗੇ-ਛਾਗੇ ਸੀ। ਹੁਣ ਇਹ ਕਹਿ ਰਿਹਾ ਵੀ 2.7% ਦੇ ਕਰੀਬ ਆ। ਜਨਵਰੀ ਮੈਂ 2022 ਦੀ ਗੱਲ ਕਰਦਾ, 2022 ਤੋਂ ਲੈ ਕੇ ਹੁਣ ਜਨਵਰੀ 2025 ਚ ਆ ਜਾਈਏ ਤੇ 2.7% ਦੇ ਕਰੀਬ ਇਨਫਲੇਸ਼ਨ ਹੈਗੀ ਆ। ਜੀ, ਬਿਲਕੁਲ। ਸਮਾਂ ਜਿਹੜਾ ਹਰਜੋਤ ਸਿੰਘ ਜੀ ਪ੍ਰੋਗਰਾਮ ਦਾ ਹੁਣ ਇੱਥੇ ਹੀ ਬਿਲਕੁਲ ਜਾਂਦੇ-ਜਾਂਦੇ ਨਾ ਆਪਾਂ ਰਾਜਕਨਵੀਰ ਸਿੰਘ ਜੀ ਧੰਨਵਾਦ ਕਰਨਾ ਹੈ ਬਲਜਿੰਦਰ ਸਿੰਘ ਜੌਲ ਹੋਣਾ ਦਾ ਰੋਜ਼ਵਿਲ ਤੋਂ। ਉਹ ਅੱਜ ਦਾ ਪ੍ਰੋਗਰਾਮ ਸਪਾਂਸਰ ਕਰ ਰਹੇ ਹੈਗੇ ਆ। ਨਾਲ ਲੋਹੜੀ ਦੀਆਂ ਬਹੁਤ-ਬਹੁਤ ਵਧਾਈਆਂ ਦੇ ਰਹੇ ਆ। ਪੰਜਾਬੀ ਰੇਡੀਓ ਯੂਐਸਏ ਦੀ ਟੀਮ ਵੱਲੋਂ ਸਾਰਿਆਂ ਨੂੰ ਲੋਹੜੀ ਦੀਆਂ ਬਹੁਤ-ਬਹੁਤ ਮੁਬਾਰਕਾਂ। ਬਾਕੀ ਕੱਲ ਦਾ ਜਿਹੜਾ ਕੁਐਸਚਨ ਹੈਗਾ ਆ ਵੀ ਪੰਜਾਬੀ ਰੇਡੀਓ ਯੂਐਸਏ ਦੇ ਕਿੰਨੇ ਹੋਸਟ ਹੈਗੇ ਆ, ਉਹ ਹਜੇ ਵੀ ਜਿਹੜੇ ਸਰੋਤੇ ਆ ਉਹ ਸਹੀ ਆਨਸਰ ਨਹੀਂ ਦੇ ਰਹੇ। ਅੱਜ 4 ਵਜੇ ਜਿਹੜਾ ਬਲਵਿੰਦਰ ਕੌਰ ਹੋਣਾ ਦਾ ਪ੍ਰੋਗਰਾਮ ਹੋਣਾ ਸਿਹਤ ਸੰਭਾਲ, ਉਹ ਪ੍ਰੋਗਰਾਮ ਦੇ ਸ਼ੁਰੂਆਤ ਵੇਲੇ ਫਿਰ ਦੱਸੇ ਜਾਊਗੇ। ਤੁਸੀਂ ਹਜੇ ਵੀ ਦੱਸ ਸਕਦੇ ਆ 408 272 5200 ਤੇ ਕਾਲ ਕਰਕੇ। ਉਸ ਟਾਈਮ ਦੇ ਉੱਤੇ ਤੁਹਾਨੂੰ ਸਹੀ ਨੰਬਰ ਦੱਸੇ ਜਾਊਗੇ ਤੇ ਨਾ ਵੀ ਮੈਂ ਕੋਸ਼ਿਸ਼ ਕਰੂੰਗਾ ਜੇ ਉਹ ਤੁਹਾਨੂੰ ਦੱਸ ਦੇਣ ਵੀ ਆਹਾ ਹੋਸਟ ਹੈਗਾ ਤੇ ਇਹ ਜਿਹੜੇ ਪ੍ਰੋਗਰਾਮ ਆ ਉਹ ਕਰ ਰਹੇ ਹੈਗੇ ਆ। ਸੋ ਸਾਰਿਆਂ ਨੂੰ ਲੋਹੜੀ ਦੀਆਂ ਜਿਹੜੀਆਂ ਬਹੁਤ-ਬਹੁਤ ਪੰਜਾਬੀ ਰੇਡੀਓ ਯੂਐਸਏ ਦੀ ਟੀਮ ਵੱਲੋਂ ਬਹੁਤ-ਬਹੁਤ ਵਧਾਈਆਂ। ਜੀ, ਬਿਲਕੁਲ ਜੀ। ਸੋ ਸਵਾਲ ਇੱਕ ਵਾਰੀ ਫਿਰ ਰਿਪੀਟ ਕਰ ਦਿੰਦੇ ਹਾਂ। ਸਵਾਲ ਇਹੀ ਸੀਗਾ ਵੀ ਪੰਜਾਬੀ ਰੇਡੀਓ ਯੂਐਸਏ ਦੇ ਉੱਤੇ ਕੁੱਲ ਕਿੰਨੇ ਹੋਸਟ ਪ੍ਰੋਗਰਾਮ ਪੇਸ਼ ਕਰਦੇ ਨੇ, ਉਹ ਨੰਬਰ ਜਿਹੜਾ ਉਹ ਤੁਸੀਂ ਸ਼ੇਅਰ ਕਰਨਾ ਆ। ਸੋ ਲੋਹੜੀ ਦੀਆਂ, ਮਾਘੀ ਦੀਆਂ ਆਪ ਸਭ ਨੂੰ ਬਹੁਤ-ਬਹੁਤ ਮੁਬਾਰਕਾਂ। ਲਾਡਲੀਆਂ ਧੀਆਂ ਤੇ ਲਾਡਲਿਆਂ ਪੁੱਤਾਂ ਨੂੰ, ਦੁਨੀਆ ਦੇ ਵਿੱਚ ਰਹਿੰਦੇ ਸਾਰਿਆਂ ਹੀ ਜੀਆਂ ਨੂੰ ਕਰਮਾਂ ਤੇ ਭਾਗਾਂ ਵਾਲੀ ਇਹ ਰਾਤ ਸਹਾਈ ਹੋਵੇ। ਮਾਘੀ ਤੇ ਲੋਹੜੀ ਦੀ ਸਭ ਨੂੰ ਵਧਾਈ ਹੋਵੇ। ਸੋ ਇਸੇ ਦੇ ਨਾਲ ਹੀ ਆਪਾਂ ਅੱਜ ਦੇ ਪ੍ਰੋਗਰਾਮ ਦੀ ਕਰਦੇ ਹਾਂ ਸਮਾਪਤੀ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ ਯੂਐਸ।